ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ ਸ਼ਨੀਚਰਵਾਰ ਦਾ ਦਿਨ 3 ਅਪ੍ਰੈਲ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਹੋਮ ਲੋਨਸ, ਰੀਫਾਈਨੈਂਸ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 5599052575 559-905-2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫ਼ੋਨ ਨੰਬਰ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਅੱਜ ਦੀ ਅਹਿਮ ਵੱਡੀਆਂ ਖਬਰਾਂ ਜਿਹੜੀਆਂ ਕਿਹੜੀਆਂ ਰਹੀਆਂ ਅਤੇ ਕਿਸਾਨ ਸੰਘਰਸ਼ ਦੇ ਨਾਲ ਅੱਜ ਅਹਿਮ ਕੀ ਸਰਗਰਮੀਆਂ ਰਹੀਆਂ? ਜੀ ਅੱਜ ਦੀ ਸ਼ੁਰੂਆਤ ਜਿਹੜੀ ਹੈ ਉਹ ਕਿਸਾਨੀ ਸੰਘਰਸ਼ ਨਾਲ ਜੁੜੀ ਹੀ ਇੱਕ ਖਬਰ ਤੋਂ ਕਰਦੇ ਹਾਂ। ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਆ ML ਖੱਟਰ, ਮਨੋਹਰ ਲਾਲ ਖੱਟਰ, ਉਹ ਰੋਹਤਕ ਪਹੁੰਚੇ ਸੀਗੇ ਅਤੇ ਕਿਸਾਨ ਵੀ ਪਹੁੰਚ ਗਏ ਉਹਨਾਂ ਦੇ ਸਵਾਗਤ ਵਾਸਤੇ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਚੌਪਰ ਸੀ ਮਿੱਥੀ ਜਗ੍ਹਾ 'ਤੇ ਤਾਂ ਨਹੀਂ ਆਇਆ, ਫਿਰ ਉਹਨੂੰ ਲਾਇਆ ਗਿਆ ਜਾ ਕੇ ਪੁਲਿਸ ਲਾਈਨ ਦੇ ਵਿੱਚ। ਅਤੇ ਇਸ ਦਰਮਿਆਨ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਕੁਛ ਕਿਸਾਨਾਂ 'ਤੇ ਕਹਿ ਲਓ ਕਿ ਕਾਫੀ ਡਾਂਗ ਵਰਾਈ ਆ ਅਤੇ ਸੱਟਾਂ ਵੀ ਵੱਜੀਆਂ। ਹਾਲਾਂਕਿ ਉੱਥੇ ਕਿਸਾਨ ਕਹਿ ਰਹੇ ਸੀਗੇ ਕਿ ਜੇ ਅੱਜ ਖੱਟਰ ਚੱਲ ਜਾਂਦਾ ਅਤੇ ਮਲੋਟ ਅਸੀਂ ਦੁਹਰਾ ਦੇਣਾ ਸੀਗਾ। ਖੈਰ, ਦੂਜੀ ਜਿਹੜੀ ਆਪਾਂ ਇਸ ਮਾਮਲੇ ਦੇ ਵਿੱਚ ਵੇਖੀਏ ਵੱਡੀ ਖਬਰ, ਉਹ ਇੱਕ ਹੋਰ ਆ ਕਿ ਜਿਵੇਂ ਕਿਸਾਨ ਹਮਲਾਵਰ ਨੇ ਕੁਛ ਥਾਵਾਂ 'ਤੇ ਕਿਸਾਨ ਬਹੁਤ ਜ਼ਿਆਦਾ ਅਟੈਕਿੰਗ ਮੂਡ ਦੇ ਵਿੱਚ ਆ ਪ੍ਰਦਰਸ਼ਨਾਂ ਦੇ ਮਾਮਲੇ 'ਚ। ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਵੀ ਹੋਇਆ ਸੀਗਾ ਕਿ ਟਕੈਤ 'ਤੇ ਇੱਕ ਹਮਲੇ ਦਾ ਦੋਸ਼ ਲੱਗਿਆ ਕਿ ਇਹਨਾਂ ਨੇ ਹਮਲਾ ਕੀਤਾ, ਔਰ ਇਹ ਵੀ ਦੋਸ਼ ਲੱਗਿਆ ਕਿ ਸਾਰਾ ਕੁਛ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਗਿਣ ਮਿੱਥ ਕੇ ਕੀਤਾ ਵਾ। ਹਾਲਾਂਕਿ ਉੱਧਰੋਂ ਕੋਈ ਸਫਾਈ ਨਹੀਂ ਆਈ ਓਫੀਸ਼ੀਅਲੀ ਇੱਥੇ ਆਪਣੇ ਪੰਜਾਬ ਦੇ ਵਿੱਚ, ਉੱਥੇ ਕੋਈ ਲੋਕਲ ਲੈਵਲ 'ਤੇ ਦਿੱਤੀ ਹੋਵੇ ਤਾਂ ਪਤਾ ਨਹੀਂ ਹੈ। ਤਾਂ ਉਸ ਮਾਮਲੇ 'ਚ 16 ਗ੍ਰਿਫਤਾਰੀਆਂ ਹੋਈਆਂ। ਤਾਂ ਦੋਸ਼ ਇਹੋ ਹੀ ਲੱਗ ਰਿਹਾ ਕਿ ਜਿਹੜਾ ਬੰਦਾ ਉਹਨਾਂ ਦੀ ਅਗਵਾਈ ਕਰ ਰਿਹਾ ਸੀ, ਨੌਜਵਾਨ, ਉਹ ਇਹਨਾਂ ਦੀ ਵਿਦਿਆਰਥੀ ਸ਼ਾਖਾ ਦੇ ਨਾਲ ਤਾਲੁਕ ਰੱਖਦਾ ਆ। ਹਾਲਾਂਕਿ ਉਹਨੇ ਫੇਸਬੁੱਕ 'ਤੇ ਸਟੇਟਸ ਵੀ ਪਾਇਆ। ਇਸ ਦਰਮਿਆਨ ਇੱਕ ਵੀਡੀਓ ਵੀ ਆਈ ਆ ਜਿਹਦੇ ਵਿੱਚ ਸਾਫ਼ ਤੌਰ 'ਤੇ ਪਹਿਲਾਂ ਕਾਲੇ ਝੰਡੇ ਦਿਖਾਏ ਜਾਂਦੇ ਆ, ਨਾਅਰੇ ਲਾਏ ਜਾਂਦੇ ਆ, ਫਿਰ ਹਲਕੀ ਜਿਹੀ ਧੱਕਾ ਮੁੱਕੀ ਵੀ ਹੁੰਦੀ ਆ। ਕਿਸਾਨ ਜਿਹੜੇ ਹੋਰ ਸਮਰਥਕ ਸੀਗੇ ਨਾਲ ਟਕੈਤ ਦੇ, ਉਹ ਵੀ ਟਕਰਾਉਂਦੇ ਆ, ਪਰ ਉਸ ਤੋਂ ਬਾਅਦ ਫਿਰ ਜਦੋਂ ਗੱਡੀਆਂ ਗੁਜ਼ਰਦੀਆਂ ਨੇ ਅਤੇ ਇਹ ਇੱਟ ਵੱਟਾ ਮਾਰਦੇ ਨਜ਼ਰ ਆਉਂਦੇ ਆ ਥੋੜ੍ਹਾ ਬਹੁਤਾ। ਹੁਣ ਕੀ ਕੁਛ ਹੋਇਆ ਸਮਝ ਤੋਂ ਪਰੇ ਦੀ ਗੱਲ ਆ, ਸਾਫ਼ ਨਹੀਂ ਦਿਖਾਈ ਦਿੰਦਾ। ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਅਤੇ ਉਸ ਤੋਂ ਬਾਅਦ ਉਹ ਜਿਹੜੇ ਕਥਿਤ ਹਮਲਾਵਰ ਕਹਿ ਲਓ ਜਾਂ ਜਿਹੜੇ ਆਪਣੇ ਆਪ ਨੂੰ ਪ੍ਰਦਰਸ਼ਨਕਾਰੀ ਜਾਂ ਸਵਾਲ ਪੁੱਛਣ ਵਾਲੇ ਦੱਸਦੇ ਸੀਗੇ ਕਿ ਅਸੀਂ ਟਕੈਤ ਨੂੰ ਸਵਾਲ ਪੁੱਛਣੇ ਆ, ਉਹ ਉੱਥੋਂ ਦੌੜ ਜਾਂਦੇ ਆ। ਤੀਜੀ ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਉਹ ਇਹੀ ਹੈ ਕਿ ਸਾਂਝੇ ਕਿਸਾਨ ਮੋਰਚੇ ਵੱਲੋਂ ਅੱਜ ਰਾਜੇਵਾਲ ਜੀ ਬੋਲੇ ਆ, ਵੀਡੀਓ ਪਾ ਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਹਿੱਸਾ ਲਓ। ਔਰ ਘਿਰਾਓ ਬਾਰੇ ਉਹਨਾਂ ਨੇ ਕਿਹਾ ਕਿ ਦਿੱਲੀ ਜਿਹੜਾ ਅਸੀਂ ਸਦਨ ਦਾ ਘਿਰਾਓ ਕਰਾਂਗੇ, ਮਤਲਬ ਕਿ ਪਾਰਲੀਮੈਂਟ ਦਾ ਘਿਰਾਓ ਕਰਾਂਗੇ, ਉਹ ਸ਼ਾਂਤਮਈ ਰਹੇਗਾ, ਪਿਛਲੇ ਵਾਰੀ ਵਾਂਗੂ ਨਹੀਂ ਹੋਏਗਾ। ਅਸੀਂ ਹੱਥ ਬੰਨ੍ਹ ਕੇ ਵੀ ਜਾ ਸਕਦੇ ਹਾਂ। ਔਰ ਦੂਸਰਾ ਕਿ ਜੇ ਗ੍ਰਿਫਤਾਰੀਆਂ ਉਹ ਕਹਿਣਗੇ ਤਾਂ ਅਸੀਂ ਆਪਣੇ ਆਪ ਨੂੰ ਸੌਂਪ ਵੀ ਸਕਦੇ ਹਾਂ ਗ੍ਰਿਫਤਾਰੀਆਂ ਵਾਸਤੇ, ਪਰ ਅਸੀਂ ਸ਼ਾਂਤੀ ਟੁੱਟਣ ਨਹੀਂ ਦਿਆਂਗੇ। ਇਹ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਹੈ। ਇੱਧਰ ਸ਼ਿਵ ਸੈਨਾ ਹਿੰਦ ਦੇ ਬਦਨਾਮ ਆਗੂ ਨਿਸ਼ਾਂਤ ਸ਼ਰਮਾ ਬਦਨਾਮ ਨੇ, ਤਾਂ ਨਿਸ਼ਾਂਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵੈਸੇ ਆਪਣੇ ਆਪ ਨੂੰ ਬਹੁਤ ਵੱਡੇ ਰਾਸ਼ਟਰਵਾਦੀ ਕਹਿੰਦੇ ਆ, ਪਰ ਇਹਨਾਂ ਨੂੰ
ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ। 35-36 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਇਹਨਾਂ ਨੇ ਇੱਕ ਵੀਡੀਓ ਦੇ ਜ਼ਰੀਏ ਨਿਹੰਗ ਸਿੰਘਾਂ ਦੇ ਪ੍ਰਤੀ ਜਿਹੜੇ ਇਤਰਾਜ਼ਯੋਗ ਕੁਛ ਸ਼ਬਦ ਕਹੇ ਸਨ, ਉਹਨਾਂ ਨੂੰ ਲੈ ਕੇ ਹੀ ਇਹ ਕਾਰਵਾਈ ਕੀਤੀ ਗਈ ਹੈ। ਇੱਕ ਵੱਡੀ ਗੱਲ ਅੱਜ ਹੋਰ ਵੀ ਵਾਪਰੀ ਆ ਕਿ ਰੋਪੜ ਦੇ ਵਿੱਚ ਸਰਕਾਰੀ ਬੱਸ ਦੇ ਕੁਛ ਮੁਲਾਜ਼ਮਾਂ ਨੇ ਇੱਕ ਲੜਕੀ ਦੇ ਪਿਤਾ ਨੂੰ ਕੁੱਟਿਆ ਵਾ ਤੇ ਦੋਸ਼ ਇਹ ਲੱਗ ਰਿਹਾ ਕਿ ਲੜਕੀ ਪਟਿਆਲੇ ਤੋਂ ਚੜ੍ਹੀ ਸੀ, ਆਹੀ ਫ੍ਰੀ ਸਫ਼ਰ ਵਾਲੀ ਕਾਰਵਾਈ ਆ ਸਾਰੀ। ਲੜਕੀ ਦਾ ਦੋਸ਼ ਇਹ ਆ ਕਿ ਕੰਡਕਟਰ ਨੇ ਟਿਕਟ ਜਿਹੜੀ ਆ ਉਹ ਕੱਟੀ ਸੀਗੀ ਜਦ ਕਿ ਉਹ ਆਧਾਰ ਕਾਰਡ ਵਗੈਰਾ ਦਿਖਾ ਰਹੀ ਸੀ। ਪਰ ਇਹ ਵੀ ਖਬਰ ਸੁਣਨ ਨੂੰ ਮਿਲੀ ਕਿ ਕੰਡਕਟਰ ਨੇ ਟਿਕਟ ਕੱਟ ਦਿੱਤੀ ਸੀ, ਲੜਕੀ ਨੇ ਬਾਅਦ 'ਚ ਆਧਾਰ ਕਾਰਡ ਵਗੈਰਾ ਦਿਖਾਇਆ ਤੇ ਉਹਨੇ ਪੈਸੇ ਵਾਪਸ ਕਰ ਦਿੱਤੇ। ਪਰ ਤਲਖ ਕਲਾਮੀ ਹੋਈ ਇਸ ਮਾਮਲੇ ਦੇ ਵਿੱਚ ਤੇ ਜਿਹੜੀ ਫਿਰ ਗਾਂ ਇਸ ਤਰ੍ਹਾਂ ਹੋਈ ਕਿ ਕੁੜੀ ਨੇ ਆਪਣੇ ਘਰਦਿਆਂ ਨੂੰ ਸੱਦ ਲਿਆ ਫ਼ੋਨ ਕਰਕੇ, ਉਹ ਆਏ। ਪਰ ਉੱਥੇ ਜੋ ਵਾਪਰਿਆ ਕਿ ਉਹ ਸਾਰੇ ਇਕੱਠੇ ਹੋ ਗਏ ਸਰਕਾਰੀ ਬੱਸਾਂ ਦੇ ਮੁਲਾਜ਼ਮ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਪੱਗ ਲਾਈ, ਜਿਸ ਤਰੀਕੇ ਨਾਲ ਉਸ ਵਿਅਕਤੀ ਨੂੰ ਡੇਗਿਆ, ਉਹਦੀ ਬੇਇੱਜ਼ਤੀ ਕੀਤੀ, ਮੇਰੇ ਖਿਆਲ ਦੇ ਨਾਲ ਉਹ ਕਾਬਲੇ ਬਰਦਾਸ਼ਤ ਨਹੀਂ ਹੈਗੀ। ਉਹਨੂੰ ਜ਼ਰੂਰ ਕਾਰਵਾਈ ਦੀ ਜ਼ਦ 'ਚ ਲੈਣਾ ਚਾਹੀਦਾ ਤੇ ਅਪੀਲ ਕਰਨੀ ਚਾਹੀਦੀ ਆ। ਵੈਸੇ ਅਪੀਲ ਕਿ ਸਰਕਾਰ ਤਾਂ ਹੁਕਮ ਕਰੇ, ਸਾਡੇ ਵੱਲੋਂ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਹੈਗੇ ਇਹਨਾਂ ਦੀਆਂ ਜਥੇਬੰਦੀਆਂ ਦੇ ਆਗੂ ਉਹ ਕਰਮਚਾਰੀਆਂ ਨੂੰ ਅਪੀਲ ਕਰਨ ਜਾਂ ਹਦਾਇਤ ਦੇਣ ਕਿ ਭਾਈ ਕਿਸੇ ਦੇ ਨਾਲ ਮਿਸਬਿਹੇਵ ਨਾ ਕਰੋ। ਕੁੜੀਆਂ ਚਿੜੀਆਂ ਭਾਈ ਜੋ ਸਾਡੀਆਂ ਧੀਆਂ ਭੈਣਾਂ ਨੇ ਉਹ ਸਾਰੀਆਂ ਇੱਥੋਂ ਦੀਆਂ ਜੇ ਚੜ੍ਹਦੀਆਂ ਨੇ, ਕਿਸੇ ਕੋਲ ਨਹੀਂ ਕਾਰਡ ਵਗੈਰਾ ਹੈਗਾ ਤਾਂ ਉਹਨਾਂ ਨੂੰ ਇਹਤਰਾਮ ਕਰਦਿਆਂ, ਉਹਨਾਂ ਦਾ ਸਤਿਕਾਰ ਕਰਦਿਆਂ ਕਹੋ ਕਿ ਆਹ ਚੀਜ਼ ਜਿਹੜੀ ਆ ਜ਼ਰੂਰੀ ਹੈ, ਇਹ ਚੀਜ਼ ਜਿਹੜੀ ਆ ਲਾਜ਼ਮੀ ਹੈ। ਪਰ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਨੇ ਆਪੋਦਰੀ ਕੀਤੀ ਹੈ, ਇਹਨਾਂ 'ਤੇ ਕਾਰਵਾਈ ਜਿਹੜੀ ਆ ਅਵਸ਼ ਹੋਣੀ ਚਾਹੀਦੀ ਹੈ ਜੀ। ਅਗਲੀ ਜੇ ਗੱਲਬਾਤ ਆਪਾਂ ਕਰਦੇ ਜਾਈਏ ਤਾਂ ਮਿੰਟੂ ਜੀ, ਕੇਂਦਰ ਦੇ ਪੱਤਰ ਤੇ ਪੰਜਾਬ ਦੀ ਰਾਜਨੀਤੀ ਦਾ ਪਾਰਾ ਚੜ੍ਹਿਆ। ਹਾਂਜੀ ਦੇਖੋ, ਤੁਸੀਂ ਚਿੱਠੀ ਜ਼ਰੂਰ ਗਾਏ ਬਗਾਏ ਕਿਤੇ ਸੁਣੀ ਪੜ੍ਹੀ ਹੋਣੀ ਆ, ਜਿਹਦੇ ਵਿੱਚ ਇਹਨਾਂ ਨੇ ਹੋਰ ਹੀ ਇੱਕ ਚੰਨ ਚਾੜ ਦਿੱਤਾ ਆ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਕੇਂਦਰ ਵਾਲਿਆਂ ਨੇ ਪੰਜਾਬ ਨੂੰ। ਉਹ ਚਿੱਠੀ ਕੀ ਸੀ ਪਹਿਲਾਂ ਆਪਾਂ ਸੰਖੇਪ ਦੇ ਵਿੱਚ ਉਹ ਜਾਣ ਲਈ ਆਪਾਂ ਅੱਗੇ ਗੱਲ ਕਰਦੇ ਜਾਵਾਂਗੇ ਕਿਉਂਕਿ ਕੁਛ ਸਰੋਤੇ ਜਿਹੜੇ ਉਹ ਅਣਜਾਣ ਹੁੰਦੇ ਆ ਜੀ ਪਰਪੇਖ ਤੋਂ। ਤਾਂ ਅਸਲ ਦੇ ਵਿੱਚ ਕੀ ਆ ਕਿ ਸੈਂਟਰ ਨੇ ਇੱਕ ਚਿੱਠੀ ਲਿਖ ਦਿੱਤੀ, ਮਤਲਬ ਕਿ ਕਹਿ ਲਓ ਕਿ ਜਿਹੜਾ ਸਾਡਾ ਸੂਬਾ ਸਰਕਾਰ ਦਾ ਪ੍ਰਸ਼ਾਸਕੀ ਢਾਂਚਾ ਹੈ ਉਹਨੂੰ, ਉਹ ਕਹਿੰਦੇ ਨੇ ਕਿ ਦੇਖੋ ਸਾਨੂੰ BSF ਨੇ ਲਿਖਿਆ ਵਾ ਕਿ ਅਸੀਂ ਇੱਥੇ ਸਰਹੱਦੀ ਜ਼ਿਲ੍ਹੇ ਜਿਵੇਂ ਲਾ ਲਓ ਗੁਰਦਾਸਪੁਰ ਆ, ਅੰਮ੍ਰਿਤਸਰ ਆ, ਫਿਰੋਜ਼ਪੁਰ ਆ ਤੇ ਗਾਂ ਸਾਡਾ ਏਰੀਆ ਆ ਗਿਆ ਇੱਧਰ ਅਬੋਹਰ ਵਾਲਾ, ਕਿ ਅਸੀਂ ਇੱਥੇ ਕੁਛ ਸਾਲਾਂ ਦੇ ਦੌਰਾਨ ਯਾਨੀ ਪਿਛਲੇ ਬੀਤੇ ਕੋਈ 2 ਸਾਲਾਂ ਦੇ ਵਿੱਚ ਜਾਂ 3 ਸਾਲਾਂ ਦੇ ਵਿੱਚ ਅਸੀਂ ਕਾਫੀ ਲੋਕਾਂ ਨੂੰ ਇੱਥੋਂ ਪਕੜਿਆ ਜਾਂ ਪੁੱਛਗਿੱਛ ਲਈ ਅਸੀਂ ਉਹਨਾਂ ਨੂੰ ਡਿਟੇਨ ਕੀਤਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਬੰਦੇ ਜਿਹੜੇ ਸੀਗੇ ਉਹ ਮਾਨਸਿਕ ਤੌਰ 'ਤੇ ਹਿੱਲੇ ਸੀਗੇ, ਮਤਲਬ ਕਿ ਠੀਕ ਨਹੀਂ ਸੀ, ਬਿਮਾਰ ਸੀਗੇ ਔਰ ਉਹਨਾਂ ਨੂੰ ਨਸ਼ਾ ਵਗੈਰਾ ਦੇ ਕੇ ਬੰਧੂਆ ਮਜ਼ਦੂਰ ਦੇ ਤੌਰ 'ਤੇ ਇੱਥੋਂ ਦੇ ਕਿਸਾਨ, ਸਰਹੱਦੀ ਕਿਸਾਨ ਜਿਹੜੇ ਸੀ, ਸਾਰਿਆਂ ਨੂੰ ਨਹੀਂ ਕਿਹਾ, ਮਤਲਬ ਕਿ ਸਰਹੱਦ 'ਤੇ ਕੁਛ ਕਿਸਾਨ, ਸਰਹੱਦੀ ਜ਼ਿਲ੍ਹਿਆਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਨਸ਼ਾ ਵਗੈਰਾ ਦੇ ਕੇ ਇਹਨਾਂ ਤੋਂ ਕੰਮ ਕਰਵਾਉਂਦੇ ਰਹੇ। ਕੁਛ ਬੰਦੇ ਇਹਨਾਂ ਨੇ ਯਾਨੀ ਇਹਦੇ ਵਿੱਚ ਦੱਸੇ ਵੀ ਆ ਮੈਂਸ਼ਨ ਕਰਕੇ ਕਿ 58 ਲੋਕ ਆ ਜਿਹੜੇ ਉਹ ਅਸੀਂ ਕੁਛ ਸਾਲਾਂ ਦੇ ਵਿੱਚ ਇਸ ਤਰ੍ਹਾਂ ਸਾਨੂੰ ਮਿਲੇ ਆ, ਮਤਲਬ ਕਿ ਜਿੱਦਾਂ ਲਾ ਲਓ ਕਿ ਸਰਹੱਦ ਦੇ ਕੋਲ ਮਿਲਿਆ ਤਾਂ ਉਹਨੂੰ ਪੁੱਛਗਿੱਛ ਦੇ ਵਿੱਚ ਜਦੋਂ ਇਹਨਾਂ ਨੇ ਆਧਾਰ ਬਣਾ ਕੇ ਗੱਲਬਾਤ ਕੀਤੀ ਤੇ ਫਿਰ ਪਤਾ ਲੱਗਿਆ ਕਿ ਇਹ ਬੰਦੇ ਇਸ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਹੋਏ ਨੇ। ਸੋ ਇਹ ਇੱਕ ਬਹੁਤ ਵੱਡਾ ਜਿੱਦਾਂ ਕਹਿ ਲਓ ਕਿ ਝਟਕਾ ਹੈ ਪੰਜਾਬ ਵਾਸਤੇ, ਪੰਜਾਬ ਦੇ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਨੇ ਕਿ ਬੰਧੂਆ ਮਜ਼ਦੂਰੀ, ਕਿਉਂਕਿ ਬੰਧੂਆ ਮਜ਼ਦੂਰੀ 70 ਦੇ ਦਹਾਕੇ ਦੇ ਵਿੱਚ ਬੰਦ ਕਰ ਦਿੱਤੀ ਗਈ। ਇਹ ਟੋਟਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕ੍ਰਾਈਮ ਆ। ਇਹ ਜੇ ਕੋਈ ਕਰਵਾਉਂਦਾ ਹੈ ਤਾਂ ਉਹਦੇ 'ਤੇ ਕੇਸ ਦਰਜ ਹੋ ਜਾਂਦਾ, 3 ਸਾਲ ਤੱਕ ਦੀ ਮੇਰੇ ਖਿਆਲ ਦੇ ਨਾਲ ਕੈਦ ਹੈ ਬਾਮੁਸ਼ੱਕਤ ਇਹਦੇ ਵਿੱਚ। ਤਾਂ ਬੰਧੂਆ ਮਜ਼ਦੂਰੀ ਵੈਸੇ ਤਾਂ ਅੱਜ ਕੱਲ੍ਹ ਤੁਸੀਂ ਦੇਖੋਗੇ ਤਾਂ ਨਵਾਂ ਇੱਕ ਸ਼ਬਦ ਇਜਾਦ ਹੋਇਆ, ਆਧੁਨਿਕ ਸਲੈਵਰੀ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇੰਡੀਆ ਦੇ ਵਿੱਚ ਉਹ ਮੇਰੇ ਖਿਆਲ ਦੇ ਨਾਲ ਦੱਸਦੇ, ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ ਪਿਛਲੇ ਸਾਲ ਜਾਂ 2018 ਦੀ ਰਿਪੋਰਟ ਹੈ ਕਿ ਉਹਦੇ ਮੁਤਾਬਕ ਤਕਰੀਬਨ 18 ਮਿਲੀਅਨ ਹਾਲੇ ਵੀ ਬੰਧੂਆ ਮਜ਼ਦੂਰ ਹੈਗੇ ਨੇ ਇੰਡੀਆ 'ਚ। ਪਰ ਗੱਲ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਤਲਬ ਕਿ ਕਦੇ ਕੋਈ ਮਾਮਲਾ ਨਿਕਲਿਆ ਤਾਂ ਨਹੀਂ, ਹਾਲਾਂਕਿ ਇੱਟਾਂ ਦੇ ਪੱਠੇ ਆ ਜਿੱਦਾਂ ਜਾਂ ਹੋਰ ਇਸ ਤਰ੍ਹਾਂ ਦਾ ਇੱਕ ਸਿਸਟਮ ਚੱਲਦਾ, ਹਾਲੇ ਵੀ ਸ਼ਾਹੂਕਾਰਾ ਸਿਸਟਮ ਚੱਲਦਾ ਕਿ ਪੈਸੇ ਦੇ ਦਿੱਤੇ ਜਾਂਦੇ ਨੇ
ਬੰਦੇ ਜਿਹੜੇ ਆ ਉਹ ਫਿਰ ਸਾਲਾਂ ਬੱਧੀ ਉੱਥੇ ਕੰਮ ਕਰਦੇ ਆ, ਜਨਾਨੀਆਂ ਵੀ ਗਾਂ, ਬੱਚੇ ਵੀ। ਵੈਸੇ ਸਾਡੇ ਵੀ ਆਪਾਂ ਜਿਹੜਾ ਵੱਡਾ ਜ਼ਿਮੀਂਦਾਰਾ ਦੇਖਦੇ ਆ ਢਾਂਚਾ ਜਿਹੜਾ ਹੁੰਦਾ ਸੀ, ਹੁਣ ਤਾਂ ਥੋੜ੍ਹਾ ਬਹੁਤਾ ਬਦਲਾਅ ਆ ਗਿਆ ਨਾ, ਤੇ ਸਾਡਾ ਦਲਿਤ ਭਾਈਚਾਰਾ ਵੀ ਥੋੜ੍ਹਾ ਕਹਿ ਲਓ ਕਿ ਥੋੜ੍ਹਾ ਖੁਸ਼ਹਾਲ ਹੋਇਆ ਅੱਗੇ ਨਾਲੋਂ। ਪਰ ਪਿਛਲੇ ਸਮੇਂ 'ਚ ਜੇ ਦੇਖੋਗੇ ਤਾਂ ਸਾਡੇ ਇੱਥੇ ਦਲਿਤ ਭਾਈਚਾਰੇ ਦੇ ਬਹੁਤ ਸਾਰੇ ਲੋਕ ਹੁੰਦੇ ਸੀ ਜਿਹੜੇ ਵੱਡੇ ਜ਼ਿਮੀਂਦਾਰਾਂ ਦੇ ਨਾਲ ਸੀਰੀ ਪਾਲੀ ਹੁੰਦੇ ਸੀ, ਔਰ ਉਸ ਤੋਂ ਬਾਅਦ ਉਹਨਾਂ ਦੀ ਔਲਾਦ ਵੀ ਕਈ ਵਾਰ ਕਰਜ਼ਾ ਲਾਉਣ ਵਾਸਤੇ ਸੀਰੀ ਪਾਲੀ ਲੱਗਦੀ ਸੀ। ਹਾਲਾਂਕਿ ਹੁਣ ਉਹ ਬਹੁਤ ਚੀਜ਼ਾਂ ਥੋੜ੍ਹੀਆਂ ਰਹਿ ਗਈਆਂ ਨੇ, ਘੱਟ ਰਹਿ ਗਈਆਂ ਨੇ, ਕਿਉਂਕਿ ਦਲਿਤ ਭਾਈਚਾਰੇ ਨੇ, ਆਪਣੇ ਪੰਜਾਬ ਦੇ ਦਲਿਤ ਭਾਈਚਾਰੇ ਨੇ ਕੁਛ ਤਰੱਕੀ ਜ਼ਰੂਰ ਕੀਤੀ ਹੈ, ਰਿਜ਼ਰਵੇਸ਼ਨ ਕਰਕੇ ਵੀ ਹੋਈ ਹੈ, ਕੁਛ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਬੰਦਾ ਆਪਣੀ ਮਿਹਨਤ ਨਾਲ ਵੀ ਅੱਗੇ ਵੱਧਦਾ। ਪਰ ਹਾਲੇ ਵੀ ਕੁਛ ਮਾੜਾ ਮੋਟਾ ਹੋਏਗਾ। ਸਮਾਜ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ, ਤੁਸੀਂ ਕੋਈ ਗਰੰਟੀ ਨਹੀਂ ਲੈ ਸਕਦਾ ਆਪਣੇ ਦੇ ਵਿੱਚੋਂ ਕਿ ਹਾਂ ਕਹਿ ਲਈਏ ਬਾਂਹ ਕੱਢ ਕੇ ਕਿ ਸਾਡੇ ਪੰਜਾਬ ਦੇ ਵਿੱਚ ਐਸਾ ਕੋਈ ਮੁੱਦਾ ਨਹੀਂ ਹੋਏਗਾ, ਕੋਈ ਐਸਾ ਬੰਦਾ ਨਹੀਂ ਹੋਏਗਾ ਜਿਹੜਾ ਸ਼ੋਸ਼ਣ ਕਰਦਾ ਹੋਵੇ। ਐਸਾ ਹੁੰਦਾ ਹਮੇਸ਼ਾ ਹੁੰਦਾ। ਪਰ ਇੱਕ ਨਾਜ਼ੁਕ ਮੌਕੇ 'ਤੇ ਇਸ ਤਰ੍ਹਾਂ ਦੀ ਚਿੱਠੀ ਲਿਖਣੀ ਔਰ ਮੀਡੀਆ 'ਚ ਲੀਕ ਕਰ ਦੇਣੀ ਸਭ ਤੋਂ ਵੱਡੀ ਗੱਲ ਹੈ। ਮੀਡੀਆ 'ਚ ਲੀਕ ਕਰ ਦੇਣੀ। ਹੁਣ ਜਾਂ ਤਾਂ ਤੁਸੀਂ 58 ਬੰਦਿਆਂ ਦਾ ਜ਼ਿਕਰ ਕਰੋ ਕਿ ਐਸ ਪਿੰਡ ਤੋਂ ਜਾਂ ਐਸ ਏਰੀਏ ਤੋਂ ਫੜੇ ਤੇ ਇਹਨਾਂ ਬੰਦਿਆਂ ਨੇ ਉਹ ਰੱਖੇ ਸੀਗੇ। ਠੀਕ ਹੈ, ਕੋਈ ਇੱਕ ਤਾਂ ਹੋ ਸਕਦਾ ਆ। ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਠੀਕ ਆ, ਮੈਂ ਇਸ ਚੀਜ਼ ਨੂੰ, ਕਿਉਂਕਿ ਮੈਂ ਪਿੰਡਾਂ 'ਚ ਰਹਿਣ ਵਾਲਾ ਬੰਦਾ ਵਾਂ, ਤੁਹਾਡੇ ਵਾਂਗੂ ਜਿਹੜੇ ਪਿੰਡਾਂ 'ਚੋਂ ਗਏ ਆ, ਸਭ ਨੂੰ ਆਪਾਂ ਨੂੰ ਪਤਾ ਹੈ ਕਿ ਕੁਛ ਮਾਮਲਿਆਂ ਦੇ ਵਿੱਚ ਇੱਦਾਂ ਹੁੰਦਾ ਕਿ ਨਸ਼ੇ ਪੱਤੇ ਵਾਲਾ ਬੰਦਾ ਜਿਹੜਾ ਉਹ ਕਿਸੇ ਦੇ ਕੋਲ ਲੱਗ ਜਾਂਦਾ ਇਸ ਤਰ੍ਹਾਂ, ਅਤੇ ਉਹ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਡੀਲ ਹੀ ਹੋ ਜਾਂਦੀ ਹੈ ਕਿ ਉਹਦਾ ਖਾਣ ਪਾਣ ਦਾ ਖਰਚਾ ਚੁੱਕ ਲਿਆ ਜਾਂਦਾ, ਉਹ ਕੰਮ ਧੰਦਾ ਕਰਦਾ, ਉੱਥੇ ਰੈਸ਼ ਦੇ ਦਿੱਤੀ ਜਾਂਦੀ ਹੈ। ਪਰ ਮੈਂ ਇੱਕ ਚੀਜ਼ ਤੁਹਾਨੂੰ ਇਹ ਗੱਲ ਜਿਹੜੀ ਆ ਪੂਰੇ ਆਪਣੇ ਤਜਰਬੇ ਦੇ ਆਧਾਰ 'ਤੇ ਦੱਸ ਸਕਦਾ ਕਿ ਆਪਣੇ ਪੰਜਾਬੀ ਜਿੰਨੇ ਕਾਮਿਆਂ ਨੂੰ ਪਿਆਰ ਕਰਦੇ ਆ, ਜਿੰਨਾ ਸਤਿਕਾਰ ਕਰਦੇ ਆ, ਮੇਰੇ ਖਿਆਲ ਦੇ ਨਾਲ ਕਾਮਿਆਂ ਦਾ ਉਹਨਾਂ ਕੋਈ ਖਿਆਲ ਨਹੀਂ ਰੱਖਦਾ ਹੋਏਗਾ। ਖਾਸ ਤੌਰ 'ਤੇ ਤੁਸੀਂ ਦੇਖੋ ਸਾਡੇ ਤਾਂ ਇੱਥੇ ਜਦੋਂ ਝੋਨੇ ਵਾਲੀ ਲੇਬਰ ਆਉਂਦੀ ਹੈ ਤਾਂ ਉਦੋਂ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੇਖਿਆ ਆਪਾਂ, ਹਾਲਾਂਕਿ ਉਹ ਆਪੋ ਆਪਣੇ ਮਤਲਬ ਨੂੰ ਹੁੰਦਾ, ਪਰ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ। ਕਿਸੇ ਨੂੰ ਕਿਹਾ ਜਾਂਦਾ ਮੋਟਰ 'ਤੇ ਤੁਹਾਨੂੰ ਕੂਲਰ ਲਾ ਕੇ ਦਿਆਂਗੇ, ਤੁਹਾਨੂੰ ਆਹ ਲਾ ਕੇ ਦਿਆਂਗੇ, ਆਹ ਕਰਕੇ ਦਿਆਂਗੇ, ਕਿਉਂਕਿ ਸਾਡੇ 'ਚ ਕਾਮਿਆਂ ਦੀ ਮੰਗ ਹੈ, ਕਾਮੇ ਦੀ ਮਹੱਤਤਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਾਂਝ ਹੈਗਾ ਮਜ਼ਦੂਰ ਦੀ, ਕਿਸਾਨ ਦੀ, ਜ਼ਿਮੀਂਦਾਰ ਦੀ ਇੱਕ ਬਹੁਤ ਪੁਰਾਣੀ ਵਿਰਾਸਤੀ ਸਾਂਝ ਆ। ਸ਼ੋਸ਼ਣ ਮੈਂ ਸਮਝਦਾ ਕਿ ਠੀਕ ਹੈ, ਕਿਤੇ ਵੀ ਧਰਤੀ ਦੇ ਕਿਸੇ ਕੋਨੇ 'ਚੋਂ ਬੰਦ ਨਹੀਂ ਹੁੰਦਾ। ਸ਼ੋਸ਼ਣ 'ਤੇ PhD ਡਿਗਰੀ ਹੋਲਡਰ ਹੈ ਜਿਹੜੇ, ਉਹਨਾਂ ਦਾ ਵੀ ਕਰੀ ਜਾਂਦੇ ਆ ਨਾ। ਇੰਨਾ ਪੜ੍ਹੇ ਲਿਖੇ ਜਾਗਰੂਕ ਲੋਕ ਆ ਜਿਹੜੇ, ਉਹਨਾਂ ਨੂੰ 5-5 ਹਜ਼ਾਰ 'ਤੇ ਰੱਖੀ ਬੈਠੇ। ਕਿਰਤ ਦਾ ਸ਼ੋਸ਼ਣ ਤਾਂ ਉੱਥੇ ਵੀ ਹੁੰਦਾ, ਕਾਰਖਾਨਿਆਂ 'ਚ ਵੀ ਹੁੰਦਾ, ਜ਼ਮੀਨਾਂ 'ਤੇ ਵੀ ਹੁੰਦਾ। ਪਰ ਇਸ ਤਰ੍ਹਾਂ ਇੱਕ ਆਧਾਰ ਬਣਾਇਆ ਗਿਆ ਜਿਸ ਤਰ੍ਹਾਂ, ਅਤੇ ਜਿਹਦੇ ਵਿੱਚ ਕੋਈ ਜ਼ਿਆਦਾ ਚਿੱਠੀ ਦੇ ਵਿੱਚ ਤਫਸੀਲ ਨਹੀਂ ਹੈ ਕਿੱਥੋਂ ਦੇ ਉਹ ਬੰਦੇ ਨੇ, ਕਿਹੜੇ ਬੰਦਿਆਂ ਨੇ ਰੱਖਿਆ। ਤੁਸੀਂ ਸਿੱਧਾ ਕੋਈ ਉਹਨਾਂ ਦਾ ਨਾਂ ਲਿਖ ਕੇ ਕਾਰਵਾਈ ਲਈ ਕਿਉਂ ਨਹੀਂ ਕਿਹਾ? ਤੁਸੀਂ ਕਿਹਾ ਬੰਦੇ ਭਾਈ BSF ਨੇ ਸਾਨੂੰ ਡਿਟੇਲ ਭੇਜੀ ਆ, ਇਹਨਾਂ ਨਾਲ ਬੰਦਿਆਂ 'ਤੇ ਕਾਰਵਾਈ ਕਰੋ। ਮੇਰੇ ਖਿਆਲ ਦੇ ਨਾਲ ਨਾਜ਼ੁਕ ਮੌਕੇ 'ਤੇ, ਹਾਂ ਠੀਕ ਹੈ, ਇਹੋ ਜਿਹੀਆਂ ਚੀਜ਼ਾਂ ਹਰੇਕ ਸਟੇਟ 'ਚ ਵਾਪਰਦੀਆਂ। ਸਾਡੇ ਤਾਂ ਚਲੋ ਇਹੋ ਜਿਹੀ ਕੋਈ ਖਬਰ ਹਾਲੇ ਤੱਕ ਆਈ ਨਹੀਂ ਹੈ ਪਿਛਲੇ 4-5 ਸਾਲਾਂ ਦੇ ਵਿੱਚ। ਪਰ ਇੱਥੇ ਗੁਨਾਹ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਜ਼ਿਮੀਂਦਾਰ ਦੇ ਕੋਲ ਰਹਿੰਦਾ ਪਰਿਵਾਰ, ਇਸੇ ਤਰ੍ਹਾਂ ਬੰਧੂਆ ਮਜ਼ਦੂਰ ਜਿਹੜਾ, ਉਹਦਾ ਬੱਚਾ ਮਰ ਗਿਆ ਸੀਗਾ ਕਿਉਂਕਿ ਉਹਨੇ ਉਹਨਾਂ ਨੂੰ ਵੇਲੇ ਸਿਰ ਪੈਸਾ ਨਹੀਂ ਦਿੱਤਾ ਇਲਾਜ ਵਾਸਤੇ, ਉਹ ਗਏ ਨਹੀਂ। ਮੁੜ ਕੇ 3 ਬੱਚੇ ਹੋਰ ਮਲੇਰੀਏ ਦਾ ਸ਼ਿਕਾਰ ਨਿਕਲੇ। ਉਹ ਸਾਰਾ ਟੱਬਰ ਹੀ ਬਿਮਾਰ ਹੋਇਆ ਪਿਆ ਸੀਗਾ। ਪਤਾ ਨਹੀਂ ਇੱਕ ਰਬੜ ਦੀ ਮਤਲਬ ਕਿ ਛੱਤ ਜੀ ਬਣਾਈ ਸੀ, ਉੱਥੇ ਵਿਚਾਰੇ ਖੇਤ ਦੇ ਵਿੱਚ ਰਹਿੰਦੇ ਸੀ, ਕਰਜ਼ਾ ਲਿਆ ਸੀ 25,000 ਰੁਪਈਆ, ਉਹ ਲਾਉਂਦੇ ਸੀਗੇ। ਸੋ ਉੱਥੋਂ ਕਰਨਾਟਕ ਦੇ ਵਿੱਚ ਆ ਜਾਓ, ਕਰਨਾਟਕ ਦੇ ਵਿੱਚੋਂ ਵੀ ਇਹੋ ਜਿਹੇ ਮਾਮਲੇ ਨਿਕਲੇ ਆ। ਸੋ ਦੂਜੀਆਂ ਸਟੇਟਾਂ ਦੇ ਵਿੱਚੋਂ ਤਾਂ ਇਹੋ ਜਿਹੀਆਂ ਚੀਜ਼ਾਂ ਬਹੁਤ ਵੱਡੇ ਪੱਧਰ 'ਤੇ ਨਿਕਲਦੀਆਂ ਨੇ। ਔਰ ਮੈਂ ਕਹਿੰਦਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਦੇਖੋ ਜੇ ਬੰਦੇ ਛਡਾਏ ਆ, ਉਸ ਐਕਟ ਨੂੰ ਪੜ੍ਹੋਗੇ ਜਿਹੜਾ ਬੰਧੂਆ ਮਜ਼ਦੂਰ ਮੁਕਤੀ ਵਾਲਾ ਐਕਟ ਆ, ਉਹਦੇ ਵਿੱਚ ਤਾਂ ਇਹ ਵੀ ਲਿਖਿਆ ਕਿ ਜੇ ਕੋਈ ਇਸ ਤਰ੍ਹਾਂ ਦੀ ਸਲੇਵਰੀ 'ਚੋਂ ਬੰਦਾ ਕੋਈ ਕੱਢਦੇ ਹੋ ਤੁਸੀਂ, ਅਤੇ ਜੇ ਕੋਈ ਜਨਾਨੀ ਹੈ ਤਾਂ ਉਹਨੂੰ ਤੁਸੀਂ 2 ਲੱਖ ਰੁਪਈਆ ਦਿਓ, ਬੱਚੇ ਨੂੰ 2 ਲੱਖ ਰੁਪਈਆ ਦਿਓ, ਅਤੇ ਆਮ ਬੰਦੇ ਨੂੰ 1 ਲੱਖ ਰੁਪਈਆ ਦਿਓ। ਕੀ ਤੁਸੀਂ ਇਹਨਾਂ ਬੰਦਿਆਂ ਦੇ ਵਸੇਬੇ ਵਾਸਤੇ ਪੈਸਾ ਦਿੱਤਾ? ਇਹ ਤਾਂ ਤੁਹਾਡਾ ਫਰਜ਼ ਬਣਦਾ, ਜੋ ਪੈਸਾ ਇਹਨਾਂ ਦਾ ਵਸੇਬਾ ਵੀ ਕਰੋ, ਪਤਾ ਵੀ ਲੱਗੇ ਕਿ ਕੌਣ ਆ। ਔਰ ਜਿਹੜੇ ਬੰਦਿਆਂ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ, ਜਿਹੜੇ ਕਿ ਮੈਂਟਲੀ ਠੀਕ ਨਹੀਂ ਹੈ, ਜੇ ਉਹਨਾਂ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਰੱਖਿਆ, ਕਾਰਵਾਈ ਕਰੋ, ਸਾਨੂੰ ਕੋਈ ਦਿੱਕਤ ਨਹੀਂ ਹੈ। ਪਰ ਆ ਚਿੱਠੀ ਲੀਕ ਕਰਕੇ ਇੱਕ ਨਾਜ਼ੁਕ ਮੌਕੇ 'ਤੇ ਜਦੋਂ ਕਿਸਾਨ, ਮਜ਼ਦੂਰ, ਆੜ੍ਹਤੀਏ ਇਕੱਠੇ ਲੜ ਰਹੇ ਨੇ, ਠੀਕ ਉਸ ਵੇਲੇ ਆੜ੍ਹਤੀਆਂ ਨੂੰ ਅੱਡ ਕਰਨ ਵਾਸਤੇ ਤੁਸੀਂ ਇੱਕ ਅੱਡ ਗੇਮ ਖੇਡਦੇ ਹੋ, ਤੁਸੀਂ ਕਿਸਾਨਾਂ ਨੂੰ ਅੱਡ ਕਰਨ ਵਾਸਤੇ ਇੱਕ ਅੱਡ ਗੇਮ ਖੇਡਦੇ ਹੋ, ਹੁਣ ਮਜ਼ਦੂਰਾਂ ਨੂੰ ਅੱਡ ਕਰਨ ਵਾਸਤੇ ਅੱਡ ਗੇਮ ਖੇਡਦੇ ਹੋ। ਜਦੋਂ ਲੋਕਡਾਊਨ ਲਾਇਆ ਸੀ ਤੁਸੀਂ ਸਾਰੇ ਬੰਗਲਿਆਂ 'ਚ ਕੈਦ ਹੋ ਗਏ, ਪਰ ਪੰਜਾਬ ਦੇ ਵਿੱਚ ਕਿਸੇ ਨੇ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੱਤਾ। ਆਪਾਂ ਦੇਖਿਆ ਹੀ ਹੈ ਨਾ,
ठीक है दिक्कत आईयां दुशवारियां आईयां कई थाई समस्यावां भी आईयां मजदूरां की समस्या का तो अंत उन्होंने साहां के अंतिम पड़ाव के नाल ही हुंदा पर फिर भी जिन्ने चौके सी पंजाबी उन्होंने झल्लिया लोगों के घरों तक राशन पहुँचाया तो ये चीज़ां मेरे ख्याल के नाल ना एक तरह नाल कह लो कि गेम के रूप के विच वरतियां जा रही मैं नहीं कह रहा कि साडे इत्थे शोषण बिल्कुल नहीं हुंदा होएगा मजदूर सुखी ने पर मैं कहना साडे इत्थे रिश्ता जिहड़ा सखावा है साडे पूर्वी मजदूर आउंदे आ वो भी तो इत्थे कई बार क्राइम कर जाते हैं देखो फर्ज करो ਜਿਹੜੇ पूर्वी है मजदूर आउंदे आ कई बार रेप कर दिंदे ने मर्डर कर दिंदे आ पर की असीं सारिਆਂ ਨੂੰ बदनाम करते हैं कि भाई ये सारे इस तरह के नहीं वो साडे घरां च दूजे भी काम करते हैं सालां बद्धी काम करते हैं सो कोई जे मान लो कोई एक दो मामले आए भी है दो चार मामले आए भी है तो तुसीं उन्हां नूं नजेड़ सकते हो अपने पद्धर ते उन्हां दे नां लिखो उन्हां ते कार्रवाई कर दो पर चिट्ठी लिख के मीडिया दे विच लीक करनी सीधे तौर पर जिहड़ी एक साझ बन रही है एक जिदा कह लो कि सुमेल बन रहा है वक्-वक् वर्ग वक्-वक् जमातां इकट्ठियां हो रही वो तो किते ना किते केंद्र सरकार घबरा रहा है। जी जी बिल्कुल बिजली सोध बिल दी मुड़ आहट किसानां नूं नवां डर हाँ जी देखो बिजली सोध बिल बारे आपां चर्चा वावा बार की मेरे ख्याल नाल उदों भी ये चलिया सीगा चक्कर चूंडा तुहानूं पता ही है कोई ना कोई छेड़ी रखते हैं चुचरी तो दसदे आ कि हुण संसद के अगले सैशन विच ये बिल लियाउण लई सुझाव लैणे जिहड़े आ उन्होंने स्टार्ट कर दित्ते आ सो ये अपने आप दे विच एक तरह नाल कह लो कि एक नवां स्यापा वो जिवें किसानां दी तो होनी भी उही गाथा है ना कि भंडा भंडारी आ किन्ना कोई भार एक मुठ चक दूजी तैयार आपां निक्के हुंदे खेडदे सीगे ना कि एक मुट्ठी चुकी जाती है दूजी तैयार हो जाती है तो पंजाब केंद्र के बिजली सुधारां दे पक्ष च नहीं है हालांकि देखो जिहड़ा आपां देखिए पंजाब का मामला इउं सीगा कि वर्बली ये मन रहे सीगे अंदर की गल है देखो मुकर जाण लख वारी मुकर जाण पहला इन्होंने वो GDSP के छूट के मामले कर्जे के छूट के मामले शर्तां मनण लई जिहड़े सूबे तैयार होए सी उन्हां दे विचों एक सी पर जदों इन्हां नूं पता लग्या कि किसान बहुत गुस्से दे विच आ साडीआं लंगोटियां खिच्चणगे चुप करके फिर इन्हां ने तुहानूं पता ही है कि बिजली सोध बिल जिहड़ा रद्द कर दिता सी मता पा के ये कह लो कि डबल स्टैंडर्ड हुंदा ही है राजनीतिक लोगों का कि जिवें देखते हैं नफा नुकसान तिवें तरन मार जाते हैं खैर बिजली सोध बिल देखो मैं तुहानूं एक गल दसां इंटरस्टिंग कि ये तकरीबन उन्होंने स्टेटां च लागू इन्होंने कर लेना आ या कर भी लिया थोड़ा बहुता जिवें मैं एक एग्जाम्पल देना तुहानूं मध्य प्रदेश के विच की आ कि इन्होंने सीधी उत्थे भी अपने वांगू ना वो तकरीबन 15-16 हज़ार करोड़ की बिजली सबसिडी देंदे ने ते उन्होंने वो डायरैक्ट देनी शुरू कर दी है मतलब कि DBT जिहड़ा क्या शब्द अजकल आपां बहुत ज़्यादा वरत रहे हैं सीधी अदायगी के रूप में देनी शुरू कर दी है मतलब कि जिथे जिथे भाजपा दीयां सरकारां उत्थे तां इन्हां नूं कोई औंकड़ा ही नहीं क्योंकि इलैक्ट्रिसिटी वंस अगेन ये स्टेट सबजैक्ट है ये चीज़ नोटेबल ये चीज़ नोट करने वाली है कि ये भी स्टेट सबजैक्ट है इलैक्ट्रिसिटी इस करके ये सीधा कोई मतलब कि कुहाड़ा नहीं चला सकते क्योंकि अगे चलाए कुहाड़े से ही बड़ा रोण पिटण होंदे आ इन्हां दी जान नूं सो इस करके मेरे ख्याल दे नाल इन्हां ने कुछ सूबिਆਂ ਨੂੰ राइटां दे नाम से ਜਾਂ ਕਰਜ਼ਾ ਲੈਣ ਦੀ ਛੂਟ ਦੇ नाम से ਮਨਾਉਣ ਦਾ ਯਤਨ ਕੀਤਾ ਕਿ ਪੰਜਾਬ ਦਾ ਤਾਂ ਰੌਲਾ ਪੈ ਗਿਆ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਪੰਜਾਬ ਫਿਰ बैकफुट से चला गया पंजाब तो भाव सरकार चो पंजाब नहीं मैं कहूँगा जो मैं पंजाब कहना तो मेरा भाव जो सरकार तो है तो पंजाब सरकार जी फिर पिछे लखुरी हो गई सी पर मध्य प्रदेश के वो योजना जी अमल आ गई है ये दो जिदा फैक्टर कह लो कि मुख्य तौर पर है नंबर एक कि जे सीधी अदायगी जाएगी जिमें अपने हम 50% किसान इस तरह के आ जिन्हें मान लो कि तुसी हो NRI है जिन्हें अपनी पहली जी गां ठेके से दी होंगी हालिए से दी होंगी या अपने भरा भाई होंगी ना मान लो हैगी है तुहाडे राज करनवीर सिंह दे ते वाह इत्थे तुहाडा कजन ब्रदर ताज करनवीर सिंह दे हुण रौला है कि मालकीयत किसी के नाम से वाह कोई हो रहा है तो वो भी DBT का एक साडे इत्थे इस तरह की जी DBT है ना उसका एक रौला है क्योंकि अद्धे ज़्यादा साडे जिहड़े किसान है वो ठेके दे दिंदे ने दूजी चीज़ जी है कि जिवें हुण आपां देखिया गैस सबसिडी सीगी मेरी संभाला दे विच 2-250 सीगी 2-250 तक रही है हुण 6-7 साल तो ये जिहड़ी है हुण हिसाब ला लो कि 220 सी ते इन्हां ने अगों दुआ ला दिता मतलब कि कल्ली 20 रुपये है
ਹੁਣ ਮੇਰੀ ਘਰਾਂ ਵਾਲੀ ਜਦੋਂ ਭਰਾਉਂਦੀ ਆ ਉਹ ਸਿਲੰਡਰ ਜੀ ਤੇ ਉਦੋਂ ਪਤਾ ਨਹੀਂ ਲੱਗਦਾ, ਚਲੋ ਘਰ ਕਰਦੀ ਪੈਸੇ ਦੇ ਦਿੰਦੀ ਹੈ। ਤੇ ਜਦੋਂ ਸਬਸਿਡੀ ਆਉਂਦੀ ਉਹ ਮੈਨੂੰ ਇੱਕ ਮੈਸੇਜ ਆਉਂਦਾ ਹੈ, ਕਿਉਂਕਿ ਮੇਰੇ ਨਾਮ ਤੇ ਹੈ ਨਾ ਉਹ ਕਾਪੀ। ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਕਬੀਲਦਾਰਾਂ ਦਾ ਆਪਣਾ ਰੋਣਾ ਜੇ, ਤਾਂ ਉਹ 20 ਰੁਪਈਏ ਦਾ ਮੈਸੇਜ ਆਉਂਦਾ, 20 ਰੁਪਈਏ ਦਾ। ਤੇ ਮੈਂ ਤਾਂ ਇੱਕ ਦਿਨ ਅੱਗੇ ਹੱਸਣ ਡਿਆ ਸੀਗਾ, ਮੈਂ ਆਪਣੀ ਵਾਈਫ ਨੂੰ ਕਹਿ ਰਿਹਾ ਸੀਗਾ ਕਿ 20 ਰੁਪਈਆਂ ਪਿੱਛੇ ਉਹ ਵਿਚਾਰੇ ਇੰਨਾ ਕਸ਼ਟ ਕਰਦੇ ਆ, ਤੇ ਮੈਨੂੰ ਇਹ ਵੀ ਸਬਸਿਡੀ ਮਾਫ ਕਰਕੇ ਤੇ ਆਸਾਨ ਤੇ ਕਰਦੇ ਮੋਦੀ ਤੇ ਦਫਾ ਕਰੋ। ਇਹ ਕੀ ਮਤਲਬ ਕਿ ਦੇਖੋ 220 ਤੇ ਕਿੱਥੇ 20, ਇਸ ਚੀਜ਼ ਨੂੰ ਸਮਝੋ ਕਿ ਹੌਲੀ ਹੌਲੀ ਬਿਜਲੀ ਸਬਸਿਡੀ ਇਸ ਤਰ੍ਹਾਂ ਹੀ ਇਹ ਖਤਮ ਕਰ ਦੇਣਗੇ। ਇਹ ਇਹਨਾਂ ਦੀ ਦੂਜੀ ਰਣਨੀਤੀ ਹੈ। ਇੱਕ ਆਪਣਾ DBT ਵਾਲਾ ਪੰਗਾ ਹੋ ਗਿਆ, ਦੂਜਾ ਬਿਜਲੀ ਸਬਸਿਡੀ ਜਿਹੜੀ ਆ ਉਹ ਬਿਲਕੁਲ ਘਟਾਉਂਦੇ ਜਾਣਗੇ, ਕਿਉਂਕਿ ਬਿੱਲ ਤੁਹਾਨੂੰ ਪਹਿਲਾਂ ਪੇ ਕਰਨਾ ਪਵੇਗਾ। ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਕਿ ਜੇ ਮੰਨ ਲਓ ਤੁਹਾਡੇ ਖਾਤੇ 'ਚ ਇਹ ਸਰਕਾਰ ਲੇਟ ਪਾਉਂਦੀ ਹੈ, ਤਾਂ ਜਿਹੜਾ ਛੋਟਾ ਕਿਸਾਨ ਹੈ, ਮੰਨ ਲਓ 2.5 ਕਿੱਲਿਆਂ 'ਤੇ ਉਹਦੀ ਮੋਟਰ ਲੱਗੀ ਆ, ਉਹਨੂੰ ਤੇ ਗਰਮੀਆਂ ਦੇ ਵਿੱਚ 4 ਮਹੀਨੇ ਬਿੱਲ ਆਉਣਾ, ਤੇ ਬਿੱਲ ਉਹਨੂੰ ਠੁੱਕਣਾ ਤਕਰੀਬਨ 30-40 ਹਜ਼ਾਰ ਦਾ। ਉਹ ਬੰਦਾ ਕਿੱਧਰ ਜਾਊਗਾ? ਇੱਕ ਤਾਂ ਖਾਦ ਸਪਰੇ ਉਸ ਟਾਈਮ ਸੁਧਾਰ ਫੜ ਕੇ ਬੰਦੇ ਨੇ ਚਲਾਉਣਾ ਹੈ ਕੰਮ, ਉੱਤੋਂ 30-40 ਹਜ਼ਾਰ ਰੁਪਏ ਦਾ ਐਕਸਟਰਾ ਕਰਜ਼ਾ ਲੈਣਾ ਪਏਗਾ ਉਹਨੂੰ, ਪਰ ਉਹਦੇ 'ਤੇ ਕੋਈ ਵਿਆਜ ਨਹੀਂ ਹੈ ਜੇ ਇਹ ਲੇਟ ਕਰ ਦੇਣਗੇ। ਸੋ ਤੀਜੀ ਚੀਜ਼ ਜਿਹੜੀ ਇਹਦੇ ਵਿੱਚ ਮਹੱਤਵਪੂਰਨ ਆ ਉਹ ਇਹ ਆ ਕਿ ਬਿਜਲੀ ਸੋਧ। ਇਹ ਹਾਲਾਂਕਿ ਖਰੜਾ ਬਹੁਤ ਲੰਮਾ ਚੌੜਾ, ਮੈਂ ਤੁਹਾਨੂੰ ਮੁਕਤਸਰ ਇਹਦਾ ਨਿਚੋੜ ਕੱਢ ਕੇ ਦੱਸ ਰਿਹਾ ਕਿ ਬਿਜਲੀ ਸੋਧ ਬਿੱਲ ਐਕਚੁਅਲ 'ਚ ਹੈ ਕੀ ਆ, ਇਹਦੇ ਵਿੱਚ ਪ੍ਰੋਵੀਜ਼ਨਸ ਕੀ ਆ। ਜੇ ਆਪਾਂ ਸੋਧ ਬਿੱਲ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਅੱਗੇ ਕੀ ਆ ਕਿ ਜਿਵੇਂ ਆਪਾਂ ਦੇਖ ਲਈਏ ਕਿ ਸਰਕਲ ਵੰਡ ਹੈ ਪ੍ਰਾਈਵੇਟ ਪਲੇਅਰਾਂ ਵਾਸਤੇ, ਉਹ ਖੁੱਲ੍ਹ ਦੇਣੀ ਹੈ ਕਿ ਤੁਸੀਂ ਇਹ ਨਹੀਂ ਹੈ ਕਿ ਸਾਰਾ ਹੀ ਤੁਹਾਨੂੰ ਲੈਣਾ ਪਊਗਾ ਪੰਜਾਬ ਸਰਕਲ ਗਾਂ। ਇਹਦੇ ਵਿੱਚੋਂ ਸਰਕਲ ਦੇ ਵਿੱਚੋਂ ਗਾਂ ਤੁਸੀਂ ਸਬ ਸਰਕਲ ਬਣਾ ਲਏ, ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ ਵਗੈਰਾ ਵਗੈਰਾ ਵਗੈਰਾ। ਮਤਲਬ ਕਿ ਜੇ ਕਿਉਂਕਿ ਅੰਬਾਨੀ ਵੀ ਪਾਵਰ ਦੇ ਵਿੱਚ ਆ, ਅਡਾਨੀ ਵੀ ਪਾਵਰ ਦੇ ਵਿੱਚ ਆ, ਇਹ ਪਾਵਰ ਸੈਕਟਰ ਦੇ ਵਿੱਚ ਹੈ, ਕਹਿਣ ਦਾ ਮਤਲਬ ਹੈ ਐਨਰਜੀ ਸੈਕਟਰ ਦੇ ਵਿੱਚ ਕਹਿ ਸਕਦੇ ਆਪਾਂ। ਤਾਂ ਉਹ ਕੀ ਹੈ, ਅਡਾਨੀ ਤਾਂ ਖਾਸ ਤੌਰ 'ਤੇ ਬਹੁਤ ਵੱਡਾ ਪਲੇਅਰ ਹੈ, ਬਹੁਤ ਵੱਡਾ ਪਲੇਅਰ ਹੈ ਪਾਵਰ ਸੈਕਟਰ ਦਾ। ਤਾਂ ਕੀ ਹੈ ਕਿ ਜਿਵੇਂ ਮੰਨ ਲਓ ਮੁਨਾਫੇ ਵਾਲਾ ਲੁਧਿਆਣਾ ਹੁਣ ਸ਼ਹਿਰੀ ਸੈਕਟਰ ਹੈ, ਤਾਂ ਇਹ ਸ਼ਹਿਰੀ ਫਰੈਂਚਾਈਜ਼ੀ ਜਿਹੜੀਆਂ ਨੇ ਉਹ ਇਹਨਾਂ ਕੋਲ ਚਲੇ ਜਾਣਗੀਆਂ, ਮਤਲਬ ਕਿ ਉੱਥੋਂ ਦਾ ਸਾਰਾ ਕੰਮ ਕਾਰ ਇਹ ਸੰਭਾਲ ਲੈਣਗੇ, ਇਹੀ ਸਪਲਾਈ ਤੇ ਇਹੀ ਕਹਿਣੋਗੇ ਉਗਰਾਈ। ਤਾਂ ਦੂਜੇ ਪਾਸੇ ਜਿਹੜਾ ਦਿਹਾਤੀ ਸਰਕਲ ਹੈ, ਜਿੱਥੇ ਬਿਜਲੀ ਚੋਰੀ ਵੀ ਜ਼ਿਆਦਾ ਹੁੰਦੀ ਹੈ, ਮਤਲਬ ਕਿ ਜਿੱਥੇ ਸਰਕਾਰ ਨੂੰ ਖਰਚੇ ਵੀ ਜ਼ਿਆਦਾ ਪੈਂਦੇ ਨੇ, ਜਿੱਥੇ ਸਾਂਭ ਸੰਭਾਲ ਦਾ ਵੀ ਖਰਚਾ ਜ਼ਿਆਦਾ, ਉਹ ਰਹਿ ਜੂਗਾ ਸਰਕਾਰ ਜੂਗਾ। ਤਾਂ ਫਰੈਂਚਾਈਜ਼ੀ ਸਿਸਟਮ ਵਾਸਤੇ ਵੀ ਇਹਦੇ ਵਿੱਚ ਪ੍ਰੋਵੀਜ਼ਨ ਹੈ। ਮੈਂ ਤਾਂ ਤੁਹਾਨੂੰ ਗੱਲਾਂ ਕਹੀਆਂ ਨੇ ਕੁਝ, ਕਿਉਂਕਿ ਮੈਂ ਪੜ੍ਹਿਆ ਪਿਆ ਇਹ ਸਾਰਾ, ਯਾਨੀ ਖਰੜਾ ਉਦੋਂ ਮੈਂ ਪੜ੍ਹਿਆ ਸੀ ਜਦੋਂ ਹੀ ਰੌਲਾ ਪਿਆ ਸੀਗਾ। ਸੋ 2-3 ਮੇਨਲੀ ਆਪਾਂ ਇਹਦੇ ਵਿੱਚ ਅੰਸ਼ ਦੇਖ ਸਕਦੇ ਹਾਂ, ਜਿਹੜੇ ਅੱਗੇ ਜਾ ਕੇ ਕਾਫੀ ਵੱਡਾ, ਜਿੱਦਾਂ ਕਹਿ ਲਓ ਕਿ ਗੇਮ ਚੇਂਜ ਕਰਨ ਵਾਲਾ ਹੀ ਪੱਖ ਰੱਖਣਗੇ। ਜੀ, ਅਗਲੀ ਗੱਲ ਕਰੀਏ, ਅੰਸਾਰੀ ਐਂਬੂਲੈਂਸ ਮਾਮਲੇ ਵਿੱਚ ਡਾਕਟਰ ਤੇ ਹੋਇਆ ਪਰਚਾ ਦਰਜ। ਆਓ ਜੀ, ਦੇਖੀ ਹੋਣੀ ਆ ਤੁਸੀਂ ਉਹ ਐਂਬੂਲੈਂਸ ਦੀ, ਉਹ ਜਿਵੇਂ ਅਮਿਤਾਭ ਬੱਚਨ ਨਹੀਂ ਲਈ ਫਿਰਦਾ ਹੁੰਦਾ ਸੀ ਫਿਲਮ ਦੇ ਵਿੱਚ, ਟੁੱਟੀ ਚੀਜ਼ ਉਹ ਐਂਬੂਲੈਂਸ ਤੇ ਮਾਰ ਕੇ ਗੁੰਡਿਆਂ ਨੂੰ ਕਹਿੰਦਾ ਹੁੰਦਾ ਸੀ ਕਿ ਉਹ ਆਉਂਦੀ ਹੁੰਦੀ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਤੋੜ ਦਿੰਦਾ, ਉੱਦਾਂ ਹੀ ਇਹ ਲਈ ਫਿਰਦਾ ਸੀ ਜਿੱਦਣ ਪੇਸ਼ੀ ਤੇ ਗਿਆ। ਤੇ ਹੁਣ ਅਨਸਾਰੀ ਤਾਂ ਹੈਗਾ ਵੀਲ ਚੇਅਰ ਤੇ, ਪਰ ਜਿਹੜੀ ਐਂਬੂਲੈਂਸ ਆ ਉਹਦਾ ਰੌਲਾ ਇਸ ਕਰਕੇ ਪੈ ਗਿਆ ਕਿਉਂਕਿ ਯੂਪੀ ਦਾ ਨੰਬਰ ਸੀਗਾ, ਉਹਦਾ ਯੂਪੀ ਦਾ ਨੰਬਰ ਸੀਗਾ। ਪੱਤਰਕਾਰ ਤੁਹਾਨੂੰ ਪਤਾ ਜਦੋਂ ਸ਼ਾਰਟ ਸ਼ੂਟ ਮਾਰ ਲੈਂਦੇ, ਇਹਨਾਂ ਦੀ ਅੱਖ ਦੀ ਐਲਰਜੀ ਹੁੰਦੀ ਆ ਇਹੋ ਜਿਹੇ ਮਾਮਲਿਆਂ ਦੇ ਵਿੱਚ, ਕਿ ਯੂਪੀ ਦੀ ਐਂਬੂਲੈਂਸ ਪਹਿਲਾਂ ਤਾਂ ਇਉਂ ਲੱਗਿਆ ਕਿ ਯਾਰ ਆਈ ਆ ਯੂਪੀ ਦੀ ਐਂਬੂਲੈਂਸ, ਤੇ ਸ਼ਾਇਦ ਹੋ ਸਕਦਾ ਅਨਸਾਰੀ ਨੂੰ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਇਹਨਾਂ ਨੇ ਖੜਨਾ ਹੋਵੇ ਉੱਥੇ, ਪਰੰਤੂ ਬਾਅਦ 'ਚ ਪਤਾ ਲੱਗਿਆ ਕਿ ਨਹੀਂ ਉਹ ਤੇ ਜਾ ਰਿਹਾ, ਹਾਲੇ ਉਹਦਾ ਕੋਈ ਰਹਿੰਦਾ ਆ ਅੰਨ ਪਾਣੀ, ਉਹ ਛਕੇਗਾ, ਹਾਲੇ ਉਹਨੇ ਰੋਪੜ ਜੇਲ੍ਹ ਦੇ ਵਿੱਚ ਹੀ ਆਰਾਮ ਫਰਮਾਉਣਾ, ਬਾਅਦ ਦੇ ਵਿੱਚ ਜਾਏਗਾ। ਅਤੇ ਫਿਰ ਉਸ ਤੋਂ ਬਾਅਦ ਇਹ ਇੱਕ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਦਾ ਵਿਸ਼ਾ ਬਣ ਗਿਆ ਕਿ ਐਂਬੂਲੈਂਸ ਕਿੱਥੋਂ ਆਈ ਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਐਂਬੂਲੈਂਸ ਦੀ ਜਿਹੜੀ ਰਜਿਸਟ੍ਰੇਸ਼ਨ ਸੀਗੀ ਉਹ ਯੂਪੀ ਦੀ ਸੀਗੀ, ਔਰ ਤਕਰੀਬਨ 5 ਸਾਲ ਪਹਿਲਾਂ ਹੀ ਉਹ ਖਤਮ ਹੋ ਚੁੱਕੀ ਆ, ਅਤੇ ਇਹਦੀ ਨਾ ਕੋਈ ਇੰਸ਼ੋਰੈਂਸ ਆ, ਨਾ ਕੋਈ ਇਹਨੂੰ ਰੀਨਿਊਅਲ ਮਿਲੀ ਆ। ਇਹ ਦੱਬੀ ਫਿਰਦੇ ਸੀ ਉੱਦਾਂ ਹੀ, ਜਿਵੇਂ ਆਪਾਂ ਦਗੜੂ ਕੁਚੜੂ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ। ਪਰ ਹੁਣ ਜਿਹੜਾ ਪੰਜਾਬ ਸਰਕਾਰ ਨੇ ਪੱਖ, ਜਾਂ ਕਹਿ ਲਓ ਕਿ ਪੰਜਾਬ ਪੁਲਿਸ ਨੇ ਜਿਹੜਾ ਪੱਖ ਆ ਉਹ ਸਾਫ਼ ਕੀਤਾ। ਇੱਕ ਤਾਂ ਇਹ ਆ ਕਿ ਜਿਹੜਾ ਦਸਤਾਵੇਜ਼ ਇਹਨਾਂ ਨੇ ਫਰਜ਼ੀ ਪਾਇਆ, ਤਾਂ ਉਹਦੇ 'ਤੇ ਕੋਈ ਡਾਕਟਰ ਅਲਕਾ ਹੈ ਜਿਹਦੇ 'ਤੇ ਕੇਸ ਦਰਜ ਕੀਤਾ ਗਿਆ, ਮਤਲਬ ਕਿ ਜਿਨ੍ਹਾਂ ਦੇ ਹਸਪਤਾਲ ਦੀ ਇਹ ਐਂਬੂਲੈਂਸ ਦੱਸੀ ਜਾਂਦੀ ਹੈ, ਰਜਿਸਟਰਡ ਹੋਈ ਹੈ ਪਹਿਲਾਂ। ਦੂਜੀ ਹੈ ਕਿ ਪੰਜਾਬ ਪੁਲਿਸ ਫਸ ਗਈ ਬੁਰੀ ਤਰ੍ਹਾਂ। ਸੁਖਜਿੰਦਰ ਰੰਧਾਵਾ ਤਾਂ ਬੜਾ ਚਲਾਕ ਆਦਮੀ ਆ,
ਉਹ ਕਹਿੰਦਾ ਵੇਖੋ ਜੀ ਵੇਖੋ ਜਿਹੜੇ ਬੰਦੇ ਸਾਡੇ ਅੰਦਰ ਹੁੰਦੇ ਆ ਅਸੀਂ ਤਾਂ ਉਹਨਾਂ ਦੀ ਗਰੰਟੀ ਲੈ ਸਕਦੇ, ਬਾਹਰ ਕੀ ਹੋਇਆ ਸਾਨੂੰ ਨਹੀਂ ਪਤਾ। ਉਹ ਕਹਿੰਦਾ ਜੇਲ੍ਹ ਦਾ ਅੰਦਰੂਨੀ ਢਾਂਚਾ ਉਹਦੇ ਵਾਸਤੇ ਜ਼ਿੰਮੇਵਾਰ ਅਸੀਂ ਹਾਂ, ਬਾਹਰ ਐਂਬੂਲੈਂਸ ਤੇ ਬਾਹਰ ਖੜੀ ਹੈ ਨਾ, ਸਾਨੂੰ ਕੀ ਪਤਾ ਕੀ ਦੀ ਰਹੀ ਹੈ। ਬਾਅਦ 'ਚ ਹੁਣ ਪੰਜਾਬ ਪੁਲਿਸ ਨੇ ਦਫਾਈ ਇਹ ਜਾਰੀ ਕੀਤੀ ਆ ਕਿ ਵੇਖੋ ਜੀ ਗੱਲ ਇਹ ਆ ਕਿ ਇੱਕ ਨਾ ਜਿੱਦਾਂ ਲਾ ਲਓ ਕਿ 1952 ਦੇ ਪੰਜਾਬ ਪ੍ਰਿਜ਼ਨ ਅਟੈਂਡੈਂਸ ਇਨ ਕੋਰਟ ਐਕਟ ਦੇ ਤਹਿਤ ਇੱਕ ਛੋਟ ਹਾਸਲ ਆ ਕੈਦੀ ਨੂੰ ਜਾਂ ਜਿਹੜਾ ਬੰਦੀ ਹੁੰਦਾ ਜੇਲੀ ਹੁੰਦਾ ਕਿ ਉਹ ਆਪਣੇ ਖਰਚੇ ਤੇ ਆਪਣੀ ਐਂਬੂਲੈਂਸ ਮੰਗਾ ਸਕਦਾ। ਸਾਨੂੰ ਸਾਰੀ ਨੇ ਮੰਗਾ ਲਈ, ਅਸੀਂ ਕਿਹੜਾ ਉੱਥੇ ਕਾਗਜ਼ ਚੈੱਕ ਕਰਨੇ ਸੀ। ਵੇਖੋ ਇਹਨਾਂ ਦੀਆਂ ਕੁੰਡੀਆਂ ਵੇਖੋ, ਦੇਖਿਓ ਉਹ ਜਿਹੜਾ ਉਹਨੂੰ ਅਧਿਕਾਰ ਪ੍ਰਾਪਤ ਸੀ ਉਸੇ ਅਧਿਕਾਰ ਦੀ ਉਹਨੇ ਵਰਤੋਂ ਕੀਤੀ। ਹੁਣ ਅਸੀਂ ਕਿਹੜਾ ਫਿਰ ਮਤਲਬ ਕਿ ਆਰਸੀ ਦੇਖਦੇ ਪਏ ਹਾਂ, ਇੰਸ਼ੋਰੈਂਸ ਦੇਖਦੇ ਪਏ ਹਾਂ, ਅਸੀਂ ਤੇ ਪੰਜਾਬ ਦੇਖਦੇ ਪਏ ਹਾਂ, ਪੰਜਾਬ ਸੰਭਾਲ ਰਹੇ ਹਾਂ ਅਸੀਂ ਤਾਂ। ਸੋ ਇਹ ਪੰਜਾਬ ਪੁਲਿਸ ਦਾ ਹੁਣ ਕਹਿ ਲਓ ਕਿ ਨਵਾਂ ਪੈਂਤੜਾ। ਪਰ ਇਸ ਐਂਬੂਲੈਂਸ ਬਾਰੇ ਗੱਲਾਂ ਬੜੀਆਂ ਦਿਲਚਸਪ ਨਿਕਲੀਆਂ। ਕਹਿੰਦੇ ਕਿ ਲਗਜ਼ਰੀ ਸਹੂਲਤਾਂ ਵਾਲੀ ਐਂਬੂਲੈਂਸ ਆ, ਔਰ ਕਮਾਲ ਦੀ ਗੱਲ ਇਹ ਆ ਕਿ ਇਹ ਬੁਲਟ ਪ੍ਰੂਫ ਹੈ, ਬੁਲਟ ਪ੍ਰੂਫ ਆ। ਤੇ ਅੰਸਾਰੀ ਦੇ ਪਹਿਲਾਂ ਵੀ ਵਰਤੀ ਆ, ਮਤਲਬ ਕਿ ਅੰਸਾਰੀ ਨੂੰ ਨਿੱਜੀ ਤੌਰ ਤੇ ਹੀ ਫੈਸਿਲਿਟੇਟ ਕਰਨ ਵਾਸਤੇ ਐਂਬੂਲੈਂਸ ਜਿਹੜੀ ਆ ਸਪੈਸ਼ਲ ਜਾਂਦੀ ਆ। ਮਤਲਬ ਕਿ ਜਿੱਥੇ ਵੀ ਅੰਸਾਰੀ ਆਵੇ, ਜਿੱਥੇ ਵੀ ਉਹਨੂੰ ਜ਼ਰੂਰਤ ਹੋਵੇ, ਐਂਬੂਲੈਂਸ ਸਪੈਸ਼ਲ ਪਿੱਛੋਂ ਆਉਂਦੀ ਹੈ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਕਮਾਲ ਹੁੰਦਾ, ਕਿਸ ਤਰ੍ਹਾਂ ਇੰਡੀਆ ਦੇ ਵਿੱਚ ਸਾਰਾ ਸਿਸਟਮ ਚੱਲਦਾ ਕਿ ਅੰਸਾਰੀ ਵਰਗਾ ਬੰਦਾ ਜਿਹੜਾ ਕਿ ਆਮ ਕੈਦੀ ਨਹੀਂ ਹੈ। ਆਮ ਕੈਦੀ ਦਾ ਦੇਖੋ ਮੈਂ ਤੇ ਆਪਣੇ ਤਜਰਬੇ ਦੇ ਆਧਾਰ 'ਤੇ ਕਹਿ ਸਕਦਾ ਕਿ ਕਦੇ ਨਹੀਂ ਸੁਣਿਆ, ਕਿਉਂਕਿ ਜੇਲ੍ਹ ਦੇ ਵਿੱਚ ਬੈਠਾ ਬੰਦਾ ਕਹਿੰਦਾ ਕਿ ਯਾਰ ਜਾਣਾ ਤੇ ਮੈਂ ਹਸਪਤਾਲ ਆ, ਮੈਂ ਆਪਣੇ ਪੈਸੇ ਕਦ ਤੋਂ ਖਰਚ ਕਰਾਂ, ਉਹਦਾ ਕੋਈ ਦਿਮਾਗ ਹੀ ਲਿਆ। ਉਹ ਤਾਂ ਕਹੂਗਾ ਕਿ ਭਾਈ ਇੱਥੇ ਤਾਂ ਮੈਂ 100 ਕਿੱਲੇ ਵਾਲੇ ਉਦੋਂ ਵੇਖੇ ਆ ਹੱਥ ਕੜੀਆਂ ਦੇ ਨਾਲ ਬੱਸਾਂ 'ਚ ਬਹਿ ਕੇ ਧੱਕੇ ਖਾਂਦੇ ਫਿਰਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ ਹੈ ਭਾਈ ਆਪਾਂ ਕੱਤ ਪੈਸੇ ਖਰਚ ਕਰੀਏ, ਉਹੀ ਕੋਈ 4 ਗੰਢਾ ਚਲਾਵਾਂਗੇ ਨਾਲ 4 ਦਿਨ ਇੱਥੇ ਲਿਆ ਕੇ। ਤਾਂ ਹੁਣ ਦੂਜੇ ਪਾਸੇ ਅਨਸਾਰੀ ਅਜਿਹਾ ਕਰ ਲਿਆ ਤਾਂ ਤੁਸੀਂ ਉਹਨੂੰ ਇਜਾਜ਼ਤ ਦੇ ਰਹੇ ਹੋ ਇਸ ਲਈ। ਇੱਕ ਆਮ ਕੈਦੀ ਨੂੰ ਜੇ ਇਸ ਤਰ੍ਹਾਂ ਦਾ ਰਾਈਟ ਪ੍ਰਾਪਤ ਹੈ ਤਾਂ ਠੀਕ ਆ, ਪਰ ਕੁਝ ਖਾਸ ਮੌਕਿਆਂ 'ਤੇ ਜੇਲ੍ਹ ਮੈਨੂਅਲ ਦੇ ਅਨੁਸਾਰ ਤੇ ਤੁਹਾਨੂੰ ਵੇਖਣਾ ਪਊਗਾ ਨਾ, ਸੋਚਣਾ ਪਊਗਾ ਕਿ ਉਹ ਆਪਦੀ ਐਂਬੂਲੈਂਸ ਮੰਗਾ ਰਿਹਾ। ਫਰਜ਼ ਕਰੋ ਉਹਦੇ ਵਿੱਚ ਕੋਈ ਐਸੀ ਕੋਈ ਚੀਜ਼ ਲੈ ਆਉਂਦੇ, ਤੁਸੀਂ ਤਾਂ ਕਾਗਜ਼ ਵੀ ਨਹੀਂ ਵੇਖੇ। ਸਵਾਲ ਆ ਕਿ ਤੁਸੀਂ ਤਾਂ ਉਹਦੇ ਕਾਗਜ਼ ਵੀ ਚੈੱਕ ਨਹੀਂ ਕੀਤੇ ਕਿ ਉਹਦੀ ਫਿਟਨੈਸ ਹੈਗੀ ਹੈ ਕਿ ਨਹੀਂ ਹੈਗੀ, ਉਹਦੀ ਇੰਸ਼ੋਰੈਂਸ ਹੈਗੀ ਹੈ ਕਿ ਨਹੀਂ ਹੈਗੀ। ਤੇ ਤੁਸੀਂ ਐਕਸਪਲੋਜ਼ਿਵ ਕੀ ਵੇਖਿਆ ਹੋਊਗਾ, ਤੁਸੀਂ ਹਥਿਆਰ ਕੀ ਵੇਖੇ ਹੋਣਗੇ। ਜਿਨ੍ਹਾਂ ਨੇ ਬੁਲਟ ਪ੍ਰੂਫ ਬਣਾਈ, ਹੋ ਸਕਦਾ ਥੱਲੇ ਕੋਈ ਬਣਾਇਆ ਹੋਵੇ, ਢੱਕਣ ਬਣਾਇਆ ਹੋਵੇ, ਉਹਨੂੰ ਚੱਕ ਕੇ ਤੇ ਵਿੱਚੋਂ ਨਿਕਲ ਆਉਣ। ਅਗਰ ਸ਼ਾਸਤਰ ਜਿਹਨੂੰ ਕਹਿੰਦੇ ਇੱਕ ਕਲਪਨਾ ਹੈ ਮੇਰੀ, ਪਰ ਸਵਾਲ ਬਹੁਤ ਵੱਡੇ ਨੇ ਕਿ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਡਾ ਜੁਮਾ ਜੀ ਅੰਦਰ ਅੰਦਰ ਦਾ ਤੇ ਬਾਹਰ ਦਾ ਜੁਮਾ ਕਿਹਦਾ ਭਾਈ। ਇਸ ਐਂਬੂਲੈਂਸ ਨੂੰ ਪਹਿਲੀ ਗੱਲ ਉੱਤਰ ਪ੍ਰਦੇਸ਼ ਤੋਂ ਆਉਂਦਿਆਂ ਕਿਸੇ ਨੇ ਰੋਕਿਆ ਹੀ ਨਹੀਂ। ਮੋਦੀ ਤਾਂ ਕਹਿੰਦੇ ਕਿ ਘਰ ਘਰ 'ਚ ਨਜ਼ਰ ਰੱਖ ਰਿਹਾ, ਘਰ ਘਰ ਮੋਦੀ। ਤੇ ਇਹ ਕੀ ਚੱਲਦਾ ਪਿਆ ਸਮਝ ਤੋਂ ਪਰੇ ਆ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਪੁਲਿਸ ਗੋਲ ਕਰਵਾ ਰਹੀ ਹੈ ਆਪਣੇ ਆਪ ਨੂੰ ਕਿ ਭਾਈ ਜੇ ਮੰਨ ਲਓ ਕੱਲ੍ਹ ਨੂੰ ਇਸ ਤਰ੍ਹਾਂ ਕੋਈ ਕੈਦੀ ਮੰਗਾ ਕੇ ਐਂਬੂਲੈਂਸ ਤੇ ਉਹਦੇ ਵਿੱਚ 2-4 ਘੋੜੇ ਮੰਗਾ ਲਵੇ ਤੇ ਉਹ ਫਿਰ ਘੋੜੇ ਨੱਪ ਕੇ ਤੇ ਤੁਹਾਡੇ ਘੋੜੇ ਦੜਾ ਦੇ, ਕਿੱਧਰ ਨੂੰ ਜਾਓਗੇ। ਜੀ ਜੀ ਬਿਲਕੁਲ। ਅਗਲੀ ਗੱਲ ਕਰ ਲਈਏ, ਅਮਰ ਨੂਰੀ ਨੇ ਕਿਹਾ ਨਾ ਦਿਓ ਕਿਸੇ ਨੂੰ ਪੈਸਾ। ਦੇਖੋ ਅਮਰ ਨੂਰੀ ਜਿਹੜੀ ਆ ਵਿਚਾਰੀ ਉਹ ਇਸ ਟਾਈਮ ਬਹੁਤ ਦੁਖੀ ਆ ਕਿਉਂਕਿ ਵਿਧਵਾ ਹੋ ਗਈ। ਬੜਾ ਪ੍ਰੇਮ ਸੀ ਇਹਨਾਂ ਦੋਨਾਂ ਜੀਆਂ ਦਾ। ਫਨਕਾਰ ਨੇ ਦੋਨੇ ਹੀ ਬਹੁਤ ਤਕੜੇ, ਪਰ ਇੱਕ ਫਨਕਾਰ ਹੋਣਾ ਦੁਨੀਆ ਤੋਂ ਰੁਖਸਤ ਹੋ ਗਿਆ, ਸਰਦੂਲ ਸਿਕੰਦਰ, ਸੁਰਾਂ ਦਾ ਸਿਕੰਦਰ। ਤਾਂ ਉਹਦੇ ਪਰਿਵਾਰ ਨੇ ਕੱਲ ਆਪਣੀ ਰਿਹਾਇਸ਼ਗਾਹ ਤੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਆ ਕਿ ਕੋਈ ਭਾਈ ਪੈਸਾ ਧੇਲਾ ਜਿਹੜਾ ਉਹ ਸਾਡੇ ਨਾਮ ਤੇ ਨਾ ਦਿਓ, ਚਾਹੇ ਕੋਈ ਸਾਡਾ ਪਰਿਵਾਰਕ ਜੀ ਆ, ਸਾਡਾ ਕੋਈ ਮਿੱਤਰ ਆ। ਜੇ ਉਹ ਕੋਈ ਕਹਿੰਦਾ ਹੈ ਕਿ ਇਹਨਾਂ ਦੀ ਹਾਲਤ ਬੜੀ ਜੀ ਫਾਈਨੈਂਸ਼ੀਅਲੀ ਪਤਲੀ ਹੋਈ ਪਈ ਆ, ਉਹ ਕਹਿੰਦੇ ਕਿ ਐਸਾ ਕੁਛ ਨਹੀਂ। ਨੂਰੀ ਨੇ ਬੜੀ ਜਜ਼ਬਾਤੀ ਗੱਲ ਆਖੀ, ਉਹਨੇ ਕਿਹਾ ਸਰਦੂਲ ਨੇ ਸਾਡੇ ਲਈ ਬਹੁਤ ਕੁਛ ਕਮਾ ਕੇ ਛੱਡਿਆ, ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਤੇ ਮੇਰੇ ਖਿਆਲ ਦੇ ਨਾਲ ਜੇ ਉਹ ਇਹੋ ਜਿਹਾ ਕੰਮ ਕਰਦਾ ਆ, ਚਾਹੇ ਉਹ ਕੋਈ ਨੇੜਲਾ ਪਰਿਵਾਰ ਦਾ ਮਿੱਤਰ ਆ, ਕੋਈ ਰਿਸ਼ਤੇਦਾਰ ਆ, ਮੇਰੇ ਖਿਆਲ ਦੇ ਨਾਲ ਉਹਨੂੰ ਸੋਭਦਾ ਨਹੀਂ ਹੈ। ਇਹ ਤੇ ਪ੍ਰਧਾਨ ਮੰਤਰੀ ਵਾਲਾ ਫਾਰਮੂਲਾ ਲੱਭ ਲਿਆ ਤੁਸੀਂ ਕਿ ਅਫਸਰ ਮੇ ਆਫਤ ਮੇ ਅਫਸਰ। ਯਾਦ ਹੈ ਨਾ ਤੁਹਾਨੂੰ, ਕਰੋਨਾ ਦੇ ਕਾਲ ਦੇ ਵਿੱਚ ਕਹਿੰਦੇ ਸੀ ਕਿ ਇਹ ਜਿਹੜੀ ਆਫਤ ਆਈ ਹੈ ਇਹ ਵੀ ਆਪਣੇ ਲਈ ਅਫਸਰ। ਅਫਸਰ ਮੀਨ ਮੌਕਾ, ਆਫਤ ਦੇ ਵਿੱਚ ਵੀ ਮੌਕਾ। ਤੇ ਮੌਕਾ ਦੇਖ ਲਓ ਕਿਹੋ ਜਿਹਾ ਮੌਕਾ ਜਿਵੇਂ ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਤੇ ਮੌਕਾ ਹੀ ਰਹਿ ਗਿਆ। ਮੌਕਾ ਧੋਖਾ ਦੇਗਾ, ਕੀ ਮੌਕਾ ਮਿਲਿਆ ਸਾਨੂੰ। ਤਾਂ ਕਹਿਣ ਦਾ ਮਤਲਬ ਕਿ ਜਿਹੜੇ ਇਸ ਤਰ੍ਹਾਂ ਆਫਤ ਮੇ ਅਫਸਰ ਪਾਲਦੇ ਆ ਨਾ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਸ਼ਰਮ ਆਉਣੀ ਚਾਹੀਦੀ ਹੈ ਕਿ ਕੋਈ ਘਰ ਕਿੰਨਾ ਕਹਿ ਲਓ ਕਿ ਵੱਡਾ ਝਟਕਾ ਖਾ ਕੇ ਹਟਿਆ, ਤਾਂ ਤੁਸੀਂ ਕੀ ਆਪਣੇ ਢਿੱਡ ਵਾਸਤੇ ਇਹੋ ਜਿਹੀਆਂ ਚੀਜ਼ਾਂ ਕਰਦੇ ਹੋ। ਔਰ ਵੈਸੇ ਹੁੰਦਾ ਦੇਖੀਏ ਤਾਂ ਅਮੂਮਨ ਸਾਡੇ ਸਮਾਜ ਦੇ ਵਿੱਚ ਕੁਝ ਸਫੇਦ ਪੋਸ਼ ਵੀ ਇਹ ਕੰਮ ਕਰਦੇ ਆ। ਉੱਧਰੋਂ ਫੋਟੋਆਂ ਪਾਤੀਆਂ, ਕਿਸੇ ਬਿਮਾਰ ਦੀ ਫੋਟੋ ਖਿੱਚ ਕੇ ਪਾਤੀ, ਕੋਈ ਕਬੱਡੀ ਖਿਡਾਰੀ ਨੂੰ ਸੱਟ ਲੱਗ ਗਈ ਉਹਦਾ ਕਰ ਲਿਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ, ਪਰ ਗਲਤ ਨੇ। ਯਾਰ ਜਿਹੜੇ ਵੀ ਬੰਦੇ ਕਹਿ ਲਓ ਦਿਆਨਤਦਾਰੀ ਵਿਖਾਉਂਦੇ ਆ, ਦਾਨ ਕਰਦੇ ਨੇ, ਵੈਸੇ ਉਹ ਅੱਗੇ ਕੰਟਰੋਵਰਸੀ ਵੀ ਬਹੁਤ ਹੋਈ ਹੈ, ਤਾਂ ਉਹਨਾਂ ਨੂੰ ਥੋੜ੍ਹਾ ਚੁਕੰਨੇ ਹੋਣ ਦੀ ਜ਼ਰੂਰਤ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਮਲੋਟ ਵਿਧਾਇਕ ਕੁੱਟਮਾਰ ਮਾਮਲੇ ਦੇ ਵਿੱਚ 3 ਜਾਣੇ ਰਿਹਾ ਹੋਏ। ਹਾਂਜੀ ਵੇਖੋ, ਇਹ ਨਾ ਇਹਨਾਂ ਨੇ ਜਿਹੜੇ ਅੱਗੇ ਡੱਲੇਵਾਲ ਬੜੀ ਦੀਦਾ ਦਲੇਰੀ ਵਿਖਾਈ ਸੀ। ਇਹਨਾਂ ਦੇ ਬੰਦੇ ਆਪ ਪੇਸ਼ ਹੋਏ ਆ ਜਾ ਕੇ ਪਰਸੋਂ ਜੀ। ਤਕਰੀਬਨ ਲਾ ਲਓ ਕਿ 2 ਦਰਜਨ ਦੇ ਕਰੀਬ ਇਹਨਾਂ ਦੇ ਆਪਣੇ ਬੰਦੇ ਜਿਹੜੇ ਨਾਮਜ਼ਦ ਸੀਗੇ। ਹਾਲਾਂਕਿ ਉਹਨਾਂ 'ਚੋਂ ਕਈਆਂ ਨਾਲ ਮੇਰੀ ਗੱਲ ਹੋਈ ਆ ਤੇ 1-2 ਤਾਂ ਐਸੇ ਸੀ, ਉਹ ਕਹਿੰਦੇ ਅਸੀਂ ਤਾਂ ਕਿਸੇ ਸ਼ਾਦੀ ਸਮਾਰੋਹ ਦੇ ਵਿੱਚ ਸੀ, ਪਹਿਲੇ ਝਟਕੇ 'ਚ ਬਰੀ ਹੋਵਾਂਗੇ ਅਸੀਂ, ਮਤਲਬ ਕਿ ਸਾਡੀਆਂ ਤਾਂ ਉੱਥੇ ਵੀਡੀਓ ਵਗੈਰਾ ਬਣੀਆਂ ਹੋਈਆਂ ਨੇ। ਤੇ ਦੂਜੇ ਨੰਬਰ 'ਤੇ ਉਹ ਕਹਿੰਦੇ ਕਿ ਕੋਈ ਨਹੀਂ ਪਾਤਾ, ਤੇ ਅਸੀਂ ਆਏ ਹਾਂ ਗ੍ਰਿਫਤਾਰੀ ਦੇਣ, ਕਿ ਸਾਡੀ ਕਾਲ ਸੀ। ਡੱਲੇਵਾਲ ਦੀ ਜਿਹੜੀ ਜਥੇਬੰਦੀ ਆ ਸਿੱਧੂਪੁਰ, ਉਹਨਾਂ ਨੇ ਆਖਿਆ ਕਿ ਸਾਡੀ ਉਹ ਕਾਲ ਸੀ ਕਿ ਘਰਾਓ ਕਰਨਾ। ਚਲੋ ਅਨਫੋਰਚੂਨੇਟਲੀ ਕੁਛ ਵੀ ਹੋਇਆ, ਸ਼ਰਾਰਤ ਹੋਈ ਜਾਂ ਆਪ ਉੱਥੇ ਭੀੜ ਜਿਹੜੀ ਆ ਉਹ ਕਿਤੇ ਨਾ ਕਿਤੇ ਅਗਰੈਸਿਵ ਹੋ ਗਈ ਆ, ਕੁਛ ਵੀ ਆ, ਉਹਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਕਮਾਲ ਕਰਤੀ ਵੈਸੇ ਉਸ ਜਥੇਬੰਦੀ ਨੇ। ਉਹ ਲੱਦ ਕੇ 2 ਜੀਪਾਂ 'ਤੇ ਆ ਗਏ, ਪੁਲਿਸ ਵਾਲਿਆਂ ਨੂੰ ਕਹਿੰਦੇ ਆ ਜਾਓ ਭਾਈ, ਆ ਗਏ ਅਸੀਂ। ਪਰ ਉਹ ਕਹਿੰਦੇ ਕਿ ਗੱਲ ਇਹ, ਜਿਹੜੇ ਨਜਾਇਜ਼ ਬੰਦੇ ਤੁਸੀਂ ਫੜੇ, ਉਹਨਾਂ ਦੇ ਵਿੱਚੋਂ ਇੱਕ ਮੇਰਾ ਬਹੁਤ ਹਮਸਾਇਆ, ਮੇਰਾ ਦੋਸਤ ਸੀਗਾ, ਬਚਪਨ ਤੋਂ ਲੈ ਕੇ ਅਸੀਂ ਕਬੱਡੀ ਦੀ ਗੇਮ ਇਕੱਠਿਆਂ ਖੇਡੀ, ਇਕੱਠੇ ਹੀ ਰਹੇ ਅਸੀਂ ਕਈ ਸਾਲ। ਉਹਨੂੰ ਵੀ ਵਿਚਾਰੇ ਨੂੰ ਰਗੜ ਦਿੱਤਾ। ਉਹ ਪਹਿਲਾਂ ਹੀ ਆਪਣੇ ਪਰਿਵਾਰਕ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆਦਮੀ, ਅਤੇ ਬੱਚੀ ਆ ਉਹਦੇ ਕੋਲ ਰਹਿ ਗਈ ਇਕੱਲੀ, ਅਤੇ ਬੱਚੀ ਨੂੰ ਪਾਲਿਆ ਪੋਸਿਆ, ਉਹ ਹਾਲੇ ਵੀ ਬਿਮਾਰ ਰਹਿੰਦੀ ਆ। ਮਤਲਬ ਕਿ ਚਲੋ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤਾ ਨਹੀਂ ਮੈਂ ਜਾਂਦਾ। ਉਸ ਬੰਦੇ ਨੂੰ, ਜਿਹੜਾ ਬੰਦਾ 1 ਮਹੀਨਾ, ਮਤਲਬ ਕਿ 1 ਮਹੀਨਾ ਪਹਿਲਾਂ ਮਲੋਟ ਆਇਆ ਸੀ, ਉਦੋਂ ਬਾਅਦ ਉਹ ਮਲੋਟ ਹੀ ਨਹੀਂ ਆਇਆ, ਅਤੇ ਉਹਦੀ ਲੋਕੇਸ਼ਨ ਤੱਕ ਵੀ ਨਹੀਂ ਖੜਾਈ। ਉਹ ਬੰਦਾ ਪਿੱਟਦਾ ਰਿਹਾ ਕਿ ਮੇਰੀ ਲੋਕੇਸ਼ਨ ਕਢਾ ਕੇ ਦੇਖ ਲਓ, ਜੇ ਮਲੋਟ ਦੇ ਨੇੜੇ ਦੀ ਵੀ ਆ ਜਾਵੇ, ਮਹੀਨੇ ਤੱਕ ਦੀ, 1 ਦਿਨ ਦੀ ਨਹੀਂ, 2 ਦਿਨ ਦੀ ਨਹੀਂ, ਮਹੀਨੇ ਤੱਕ ਦੀ। ਪਰ ਉਹਨੂੰ ਨਰੜ ਦਿੱਤਾ, ਵਿਚਾਰੇ ਨੂੰ ਨਰੜ ਦਿੱਤਾ। ਛੋਟੀ ਮੋਟੀ ਜੋਬ ਕਰਦਾ ਸੀ 5-7 ਹਜ਼ਾਰ ਦੀ, ਅਤੇ ਕੋਈ ਥੋੜ੍ਹੀ ਜਿਹੀ ਜ਼ਮੀਨ ਸੋ, ਅਤੇ ਉਹਦਾ ਵਿਚਾਰਾ ਆਪਦੀ ਜ਼ਿੰਦਗੀ ਦੀ ਗੱਡੀ ਰੇੜਦਾ ਸੀ। ਉਹਨਾਂ ਦੇ ਪਿੰਡ ਦੇ ਹੋਰ ਸੀਗੇ 2 ਬਜ਼ੁਰਗ, ਜਿਨ੍ਹਾਂ 'ਚ ਮੇਰੇ ਖਿਆਲ ਦੇ ਨਾਲ ਇੱਕ ਹਾਰਟ ਪੇਸ਼ੈਂਟ ਹੈ। ਉਹ ਪੁਰਾਣੇ ਬੰਦੇ ਜ਼ਰੂਰ ਸੀਗੇ, ਕਿਸੇ ਸਮੇਂ ਉਹਨਾਂ ਦੀਆਂ ਗਤੀਵਿਧੀਆਂ ਸੀਗੀਆਂ। ਇਹ ਸਾਰੇ ਇਹਨਾਂ ਨੇ ਚੱਕ ਕੇ ਪਾ ਦਿੱਤੇ, ਮਤਲਬ ਕਿ ਲਿਸਟਾਂ ਕੱਢੀਆਂ, ਲਿਸਟਾਂ ਦੇ ਵਿੱਚ ਜਿਹੜੇ ਪੁਰਾਣੇ ਐਕਟਿਵ ਬੰਦੇ ਸੀ ਉਹ ਪਾਤੇ। ਸੋ ਇਹ ਚੰਗੀ ਗੱਲ ਹੋਈ ਹੈ ਕਿ ਇਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਉਸ ਤੋਂ ਬਾਅਦ ਉਹ ਜਿਹੜੇ 3 ਮੈਂ ਜਿਨ੍ਹਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ, ਉਹ ਇਹਨਾਂ ਨੇ ਛੱਡ ਦਿੱਤੇ ਆ। ਪਰ ਇਹ ਨੇਰਗਰਦੀ ਆ ਕਿ ਦੇਖੋ, ਕਮਾਲ ਦੀ ਗੱਲ ਹੈ ਕਿ ਪੁਰਾਣੀਆਂ ਲਿਸਟਾਂ ਦੇਖ ਕੇ ਪੁਲਿਸ ਆਪਣੇ ਪੱਧਰ 'ਤੇ ਕੋਈ ਵਿਗਿਆਨਕ ਤਰੀਕੇ ਨਾਲ ਜਾਂਚ ਪੜਤਾਲ ਨਹੀਂ ਕਰਦੀ। ਪੁਰਾਣੀਆਂ ਲਿਸਟਾਂ ਕੱਢੀਆਂ ਕਿ ਇੰਨੇ ਅਨਆਇਡੈਂਟੀਫਾਈਡ ਬੰਦੇ ਆ ਚੱਕ ਕੇ ਵਿੱਚ ਫਿੱਟ ਕਰ ਦਿਓ। ਦੇਖ ਲਓ ਕਿੱਦਾਂ ਕਰਦੇ ਇਹ ਕੰਮ। ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ, ਕੌਮਾਂਤਰੀ ਪੱਧਰ 'ਤੇ ਹੋ ਰਹੀ ਆ ਬਦਨਾਮੀ, ਅਤੇ ਅਡਾਨੀ ਗਰੁੱਪ ਦੀ ਆ ਰਹੀ ਹੈ ਸਫਾਈ। ਬਦਨਾਮੀ, ਅਡਾਨੀ, ਬਦਨਾਮੀ। ਖੈਰ ਦੇਖੋ ਜੀ, ਇਹ ਮਾਮਲਾ ਕੀ ਆ ਕਿ ਇਹਨਾਂ ਨੇ ਨਾ ਇੱਕ ਮਿਆਂਮਾਰ ਮਿਲਟਰੀ ਦੀ ਕੰਪਨੀ ਦੇ ਨਾਲ ਇਹਨਾਂ ਨੇ ਇੱਕ ਡੀਲ ਕੀਤੀ ਸੀਗੀ। ਦੋਸ਼ ਇਹ ਆ ਕਿ 2019 ਦੇ ਵਿੱਚ ਇਹਨਾਂ ਨੇ ਡੀਲ ਕੀਤੀ ਸੀਗੀ, ਔਰ ਉਹ ਕੰਪਨੀ ਜਿਹੜੀ ਮਿਲਟਰੀ ਦੀ ਕੰਪਨੀ ਆ, ਉਹ ਤਾਂ ਤੁਹਾਨੂੰ ਪਤਾ US ਨੇ ਵੀ ਹੁਣ ਹਾਲੀਆ ਲਾਏ ਆ, ਸੈਂਕਸ਼ਨ ਲਾਏ ਆ ਕੁਛ ਇਹਨਾਂ ਦੀਆਂ ਕੰਪਨੀਆਂ 'ਤੇ। 2 ਕੰਪਨੀਆਂ ਪ੍ਰਮੁੱਖ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਉਹ ਪਹਿਲੇ ਨੰਬਰ 'ਤੇ ਆ। ਅਤੇ ਦੂਜੀ ਗੱਲ ਇਹ ਹੈ ਕਿ UN ਨੇ ਖੁਦ ਰੋਹਿੰਗਿਆ ਵਾਲੇ ਮਸਲੇ 'ਚ ਜਦੋਂ ਉਹਨਾਂ ਦਾ ਜੈਨੋਸਾਈਡ ਕੀਤਾ 2016-17 'ਚ, ਇਹਨਾਂ ਨੇ ਉਦੋਂ ਫਿਰ ਸੈਂਕਸ਼ਨ ਲਾਏ ਆ। ਤਾਂ ਰੌਲਾ ਇਹ ਪਿਆ ਕਿ ਇਹ ਤਾਂ ਸਿੱਧੇ ਤੌਰ 'ਤੇ ਮਿਲਟਰੀ ਜਿਹਦੇ ਹੱਥ ਖੂਨ ਨਾਲ ਰੰਗੇ ਆ, ਉਹਨਾਂ ਹੱਥਾਂ ਨੂੰ ਤਾਕਤ ਦੇ ਰਹੀ ਹੈ ਕੰਪਨੀ। ਇਹ ਬਹੁਤ ਵੱਡੀ ਗੱਲ ਹੈ। ਤਾਂ ਇਹਨਾਂ ਨੇ ਹੁਣ ਕਿਹਾ ਕਿ ਦੇਖੋ, ਸਾਡੀ ਕੋਈ ਇਹਨਾਂ ਦੇ ਨਾਲ ਡੀਲ ਨਹੀਂ ਹੋਈ ਆ। ਅਡਾਨੀ ਗਰੁੱਪ ਨੇ ਕਿਹਾ ਕਿ ਮਿਆਂਮਾਰ ਦੀ ਮਿਲਟਰੀ ਦੇ ਨਾਲ ਸਾਡੀ ਕੋਈ ਸੌਦੇਬਾਜ਼ੀ ਨਹੀਂ ਹੋਈ। ਸੋ ਇਹਨਾਂ ਨੇ ਹੁਣ ਲਗਾਤਾਰ 2-3 ਦਿਨ ਤੋਂ ਇਹ ਸਫਾਈ ਦੇਣੀ ਸ਼ੁਰੂ ਕਰ ਦਿੱਤੀ ਆ। ਪਰੰਤੂ ਜੇ ਤੁਸੀਂ ਦੇਖੋਗੇ ਗੂਗਲ 'ਤੇ ਬਹੁਤ ਆਸਾਨੀ ਨਾਲ ਤੁਹਾਨੂੰ ਮਿਲ ਜਾਣਾ, ਤੁਸੀਂ ਕਰਨ ਅਡਾਨੀ ਵਿਦ ਮਿਆਂਮਾਰ ਮਿਲਟਰੀ ਚੀਫ ਲਿਖ ਕੇ ਭਰ ਲਓ ਇੰਨਾ ਕਈ, ਤਾਂ ਤੁਹਾਨੂੰ ਵੀਡੀਓ ਮਿਲ ਜਾਣਗੀਆਂ, ਤੁਹਾਨੂੰ ਫੋਟੋਆਂ ਮਿਲ ਜਾਣਗੀਆਂ, ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਡੀਲ ਵਾਲੀਆਂ ਮਿਲ ਜਾਣਗੀਆਂ। ਮਤਲਬ ਕਿ ਇਹਨਾਂ ਨੇ ਡੀਲ ਕੀਤੀ, ਔਰ ਦੱਸਿਆ ਜਾ ਰਿਹਾ ਕਿ $292 ਮਿਲੀਅਨ ਦੀ ਉਹ ਡੀਲ ਸੀਗੀ, ਜਿਹਦੇ ਵਿੱਚ
ਮਿਲਟਰੀ ਨੂੰ ਇਹਨਾਂ ਨੇ ਜ਼ਮੀਨ ਅਕਵਾਇਰ ਕਰਨ ਵਾਸਤੇ, ਕਿਉਂਕਿ ਇਹਨਾਂ ਨੇ ਇੱਥੇ ਇੱਕ ਪੋਰਟ ਬਣਾਉਣਾ ਸੀਗਾ, ਸੋ ਉਸ ਪੋਰਟ ਨੂੰ ਬਣਾਉਣ ਵਾਸਤੇ ਇਹਨਾਂ ਨੇ 30 ਮਿਲੀਅਨ ਦੇ ਕਰੀਬ ਤਾਂ ਨਗਦ ਦਿੱਤਾ ਜ਼ਮੀਨ ਅਕਵਾਇਰ ਕਰਨ ਵਾਸਤੇ। ਸੋ ਇਸ ਤਰ੍ਹਾਂ ਇੱਕ ਬਹੁਤ ਵੱਡਾ ਕਹਿ ਲਓ ਕਿ ਕੰਟਰੋਵਰਸ਼ਲ ਮੁੱਦਾ ਉੱਠ ਪਿਆ। ਤੇ ਹੁਣ ਸਫਾਈ ਜ਼ਰੂਰ ਇਹਨਾਂ ਨੇ ਦਿੱਤੀ ਆ, ਪਰ ਤਸਵੀਰਾਂ ਕੁਛ ਹੋਰ ਬੋਲਦੀਆਂ। ਗੌਤਮ ਅਡਾਨੀ, ਮਤਲਬ ਕਿ ਜਿਹੜਾ ਅਡਾਨੀ ਗਰੁੱਪ ਦਾ ਕਹਿ ਲਓ ਕਿ ਕਰਤਾ ਧਰਤਾ, ਉਹਦਾ ਮੁੰਡਾ ਕਰਨ ਅਡਾਨੀ ਖੁਦ ਉਹ ਉਹਨਾਂ ਦੇ ਮਿਲਟਰੀ ਚੀਫ ਨੂੰ ਮੇਰੇ ਖਿਆਲ ਦੇ ਨਾਲ ਜਿਹੜੀ ਗੱਲ ਹੈਗੀ ਆ 2 ਸਾਲ ਪਹਿਲਾਂ ਦੀ, ਮੰਦਾਰਾ ਏਅਰਪੋਰਟ ਹੈ ਜਿਹੜਾ, ਏਅਰਪੋਰਟ ਨਹੀਂ ਪੋਰਟ ਹੈ ਜਿਹੜਾ, ਉੱਥੇ ਘੁਮਾ ਰਿਹਾ ਸੀਗਾ। ਤੇ ਡੀਲ ਜਿਹੜੀ ਆ ਉਹ ਕਿਵੇਂ ਹੋਈ ਆ, ਜੇ ਤੁਸੀਂ ਲੱਭਣਾ ਹੋਵੇ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਥੋੜ੍ਹਾ ਜਿਹਾ ਗੂਗਲ 'ਤੇ ਚੱਲ ਜਾਓ, ਤੁਹਾਨੂੰ ਡਿਟੇਲ ਮਿਲ ਜਾਏਗੀ। ਜੀ ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।